ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕੁਮਾਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਮੇਰੇ ਨਾਲ ਇਸ ਟਾਈਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਨੀਵਰਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਜੀ ਕਲੋਵਿਸ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਸੁਖਦੇਵ ਸਿੰਘ ਜੂਟਲਾ ਜੀ ਯੂਨੀਵਰਸਿਟੀ ਤੋਂ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੂ ਗੁਰਸਰੀਆ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਮੋਦੀ ਨੇ ਸਰਦਾਰ ਸਰੋਵਰ ਡੈਮ ਦਾ ਉਦਘਾਟਨ ਕਰਦਿਆਂ ਕਿਹਾ, ਵਿਰੋਧ ਕਰਨ ਵਾਲਿਆਂ ਦਾ ਮੇਰੇ ਕੋਲ ਚਿੱਠਾ ਹੈਗਾ। ਮੋਦੀ ਸਾਹਿਬ ਕੋਲ ਚਿੱਠਾ ਹੈ ਕਿਹਦਾ ਨਹੀਂ, ਪਰ ਜਿਹੜਾ ਇਹ ਚਿੱਠਾ ਬਣਾਈ ਜਾਂਦੇ ਆ, ਮੇਰੇ ਖਿਆਲ ਦੇ ਨਾਲ ਉਹ ਚਿੱਠਾ ਕੋਈ ਕੈਸ਼ ਨਹੀਂ ਕਰਦਾ ਪਿਆ। ਜੇ ਕੈਸ਼ ਕਰ ਲੈਣ ਤੇ ਮੇਰੇ ਖਿਆਲ ਦੇ ਨਾਲ ਬਹੁਤ ਕੁਛ ਹੋ ਸਕਦਾ। ਅਸਲ ਦੇ ਵਿੱਚ ਕੱਲ ਇਹਨਾਂ ਦਾ ਅਵਤਾਰ ਦਿਹਾੜਾ ਸੀਗਾ, ਜਨਮ ਦਿਹਾੜਾ ਸੀ। ਇਹਨਾਂ ਨੇ ਉੱਥੇ ਸਰਦਾਰ ਸਰੋਵਰ ਡੈਮ ਦਾ ਉਦਘਾਟਨ ਕੀਤਾ। ਉਦਘਾਟਨ ਤੋਂ ਬਾਅਦ ਇੱਕ ਲੱਛੇਦਾਰ ਭਾਸ਼ਣ ਵੀ ਕੀਤਾ। ਲੱਛੇਦਾਰ ਭਾਸ਼ਣ ਦੇ ਵਿੱਚ ਫਿਰ ਤੱਥਾਂ ਦਾ ਘਾਣ ਵੀ ਕੀਤਾ, ਜਿਹੜੀ ਕਿ ਮੋਦੀ ਸਾਹਿਬ ਦੀ ਆਦਤ ਆ ਜੀ। ਸਭ ਤੋਂ ਪਹਿਲਾਂ ਇਹਨਾਂ ਨੇ ਇੱਧਰਲੀਆਂ ਉੱਧਰਲੀਆਂ ਛੰਡੀਆਂ ਜਿੱਦਾਂ ਛੰਡਦੇ ਆ। ਫਿਰ ਸਭ ਤੋਂ ਮਹੱਤਵਪੂਰਨ ਗੱਲ ਇਹ ਕਹੀ ਕਿ ਜਿਹੜੇ ਲੋਕ ਇਹਦਾ ਵਿਰੋਧ ਕਰਦੇ ਆ ਔਰ ਬਿਨਾਂ ਗੱਲ ਤੋਂ ਕਰਦੇ ਰਹੇ ਆ, ਮੇਰੇ ਕੋਲ ਉਹਨਾਂ ਸਾਰਿਆਂ ਦਾ ਕੱਚਾ ਚਿੱਠਾ ਆ ਜੀ। ਦੂਜੀ ਚੀਜ਼ ਜਿਹੜੀ ਕਹੀ, ਉਹ ਕਹਿੰਦੇ ਜੀ ਕਿ ਦੇਖੋ, ਇਹ ਦੁਨੀਆ ਦੀ ਕੋਈ ਐਸੀ ਤਾਕਤ ਨਹੀਂ ਸੀ ਜਿਹੜੀ ਇਸ ਡੈਮ ਦਾ ਵਿਰੋਧ ਨਹੀਂ ਸੀ ਕਰਦੀ ਪਈ। ਔਰ ਕਹਿੰਦੇ ਕਿ ਕੋਈ ਬੰਦਾ ਐਸਾ ਹੋਣਾ ਨਹੀਂ ਜਿਹਨੇ ਇਹਦਾ ਵਿਰੋਧ ਨਹੀਂ ਕੀਤਾ। ਔਰ ਵਾਅਦਾ ਕਰਕੇ ਵਰਲਡ ਬੈਂਕ ਨੇ ਇਹ ਕਹਿ ਕੇ ਕਿ ਇਹ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਂਦਾ ਹੈ, ਉਹਨਾਂ ਨੇ ਲੱਤ ਖਿੱਚ ਲਈ ਪਿਛਾਂਹ। ਪਰ ਬਾਵਜੂਦ ਅਸੀਂ ਇਸ ਡੈਮ ਨੂੰ ਨੇਪਰੇ ਚਾੜਿਆ ਤੇ ਨਾਲ ਫਿਰ ਕਹਿਤਾ ਕਿ ਜਿਹੜੇ ਵਿਰੋਧੀ ਇਹਦਾ ਵਿਰੋਧ ਕਰਦੇ ਸਨ, ਉਹਨਾਂ ਦੇ ਵਿਰੋਧ ਦਾ ਜਿਹੜਾ ਕੱਚਾ ਚਿੱਠਾ ਮੇਰੇ ਕੋਲ ਪਿਆ ਜੀ। ਖੈਰ, ਜਿਹੜੀ ਮੋਦੀ ਸਾਹਿਬ ਇਹ ਗੱਲ ਕਰਦੇ ਪਏ ਆ, ਵਿਰੋਧ ਕੌਣ ਕਰਦਾ ਪਿਆ? ਸਭ ਤੋਂ ਪਹਿਲੀ ਗੱਲ ਤੇ ਇਹ ਆ ਜੀ, ਦੇਖੋ, ਜਿਹੜਾ ਇਹ ਸਰਦਾਰ ਸਰੋਵਰ ਡੈਮ ਬਣਿਆ ਦੀ ਹਿਸਟਰੀ ਲੰਮੀ ਚੌੜੀ ਆ, ਉਸ ਚੱਕਰ 'ਚ ਨਾ ਆਪਾਂ ਪਈਏ। ਜਿਹੜਾ ਵਿਰੋਧ ਸ਼ੁਰੂ ਹੋਇਆ ਸੀ ਸਭ ਤੋਂ ਪਹਿਲਾਂ ਗੁਜਰਾਤ ਦੇ ਵਿੱਚ ਹੋਇਆ ਸੀ, ਕਿਉਂਕਿ ਇਹ 3 ਰਾਜਾਂ 4 ਰਾਜਾਂ ਦਾ ਸਾਂਝਾ ਪ੍ਰੋਜੈਕਟ ਆ। ਵਿਰੋਧ ਸ਼ੁਰੂ ਹੋਇਆ ਸੀ ਗੁਜਰਾਤ ਦੇ ਵਿੱਚੋਂ ਜੀ, ਜਦੋਂ ਟ੍ਰਿਬਿਊਨਲ ਨੇ ਫੈਸਲਾ ਕਰ ਦਿੱਤਾ ਕਿ ਤੁਸੀਂ ਲੈਂਡ ਫॉर ਲੈਂਡ ਦੇ ਫਾਰਮੂਲੇ ਤੇ ਚੱਲੋ। ਲੈਂਡ ਫॉर ਲੈਂਡ ਦਾ ਮਤਲਬ ਇਹ ਸੀਗਾ ਕਿ ਜਿਹੜੇ ਲੋਕ ਇਸ ਉਜਾੜੇ ਦਾ ਸ਼ਿਕਾਰ ਹੋਏ ਆ, ਜਿੰਨੀ ਵੀ ਉਹਨਾਂ ਦੀ ਭੋਏ ਆ, ਗੁਜਰਾਤ ਸਰਕਾਰ ਉਹਨਾਂ ਨੂੰ ਦੇ ਦੇਵੇ। ਤੇ ਜਦੋਂ ਰਿਕਾਰਡ ਦੀ ਗੱਲ ਆਈ, ਕਿਉਂਕਿ ਉਹ ਲੋਕ ਪੁਸ਼ਤਾਂ ਤੋਂ ਉੱਥੇ ਬੈਠੇ ਸਨ, ਰਿਕਾਰਡ ਹੈ ਨਹੀਂ ਸੀ ਕਈਆਂ ਕੋਲ ਜੀ, ਇਹਨਾਂ ਨੇ ਜ਼ਮੀਨ ਦੇਣ ਤੋਂ ਨਾ ਕਰ ਦਿੱਤੀ। ਤਾਂ ਫਿਰ ਗੁਜਰਾਤ ਦੇ ਵਿੱਚੋਂ ਸਭ ਤੋਂ ਪਹਿਲਾਂ ਅੰਦੋਲਨ ਚੱਲਿਆ, ਔਰ ਫਿਰ ਮਹਾਰਾਸ਼ਟਰ ਦੇ ਵਿੱਚ, ਫਿਰ ਮੱਧ ਪ੍ਰਦੇਸ਼ ਦੇ ਵਿੱਚੋਂ, ਫਿਰ ਐਂਡ ਤੇ ਆ ਕੇ ਇਹ ਸਾਰੇ ਜਿੰਨੇ ਛੋਟੇ ਛੋਟੇ ਅੰਦੋਲਨ ਸੀ, ਇਹ ਇੱਕ ਪਲੇਟਫਾਰਮ ਤੇ ਆ ਕੇ ਇਕੱਠੇ ਹੋ ਗਏ, ਇਕੱਤਰ ਹੋ ਗਏ। ਸੋ ਇਹਨਾਂ ਦੀ ਅਗਵਾਈ ਫਿਰ ਅੱਗੇ ਜਾ ਕੇ ਮੇਧਾ ਪਾਟੇਕਰ ਨੇ ਕੀਤੀ, ਬਾਬਾ ਆਪਟੇ ਨੇ ਕੀਤੀ। ਪਰ ਸਭ ਤੋਂ ਮਹੱਤਵਪੂਰਨ ਗੱਲ ਇਹ ਆ ਕਿ ਇਸ ਅੰਦੋਲਨ ਦੇ ਪਿੱਛੇ ਇੱਕ ਕਾਰਨ ਸੀ। ਕਾਰਨ ਇਹ ਸੀਗਾ ਕਿਉਂਕਿ ਉਜਾੜਾ ਹੋਇਆ ਸੀ ਲੋਕਾਂ ਦਾ। ਸੋ ਉਸ ਉਜਾੜੇ ਦੀ ਗੱਲ ਨਹੀਂ ਕਰਦੇ ਪਏ ਕਿ ਉਜਾੜੇ ਕਰਕੇ ਵਿਰੋਧ ਕੀਤਾ। ਹੁਣ ਦੂਜੀ ਗੱਲ ਇਹ ਆ, ਇਹ ਕਹਿੰਦੇ ਆ ਜੀ ਕਿ ਵਰਲਡ ਬੈਂਕ ਨੇ ਇਸ ਪ੍ਰੋਜੈਕਟ ਤੋਂ ਪੈਰ ਪਿਛਾ ਖਿੱਚ ਲਿਆ। ਇੱਥੇ ਵੀ ਦੇਸ਼ ਨੂੰ ਝੂਠ ਬੋਲਦੇ ਪਏ ਮੋਦੀ ਸਾਹਿਬ, ਇੱਥੇ ਵੀ ਦੇਸ਼ ਨੂੰ ਗੁੰਮਰਾਹ ਕਰਦੇ ਪਏ ਆ। ਜਿੱਦਾਂ ਅੰਦੋਲਨ ਦੇ ਮਾਮਲੇ 'ਚ ਇਹ ਨਹੀਂ ਦੱਸਦੇ ਪਏ ਕਿ ਉਹ ਅੰਦੋਲਨ ਕਿਉਂ ਕਰਦੇ ਪਏ ਸੀ, ਲੋਕ ਵਿਰੋਧ ਕਿਉਂ ਕਰਦੇ ਪਏ ਸੀਗੇ, ਇਹ ਨਹੀਂ ਦੱਸ ਰਹੇ। ਔਰ ਇਹ ਦੱਸ ਰਿਹਾ ਕਿ ਵਿਰੋਧ ਕਰਦੇ ਪਏ ਸੀਗੇ, ਉਹਨਾਂ ਨੇ ਇਹਦੇ ਵਿੱਚ ਅੜਚਨ ਡਾਈ ਆ। ਉਹਨਾਂ ਨੇ ਕਿਉਂ ਡਾਈ, ਕਿਉਂ ਵਿਰੋਧ ਕੀਤਾ, ਕਿਉਂ ਸਾਲਾਂ ਤੋਂ ਪੁਲਿਸ ਦੀਆਂ ਕੁੱਟਾਂ ਖਾ ਰਹੇ ਆ,
ਆਪਣਾ ਘਰ-ਬਾਰ ਛੱਡ ਕੇ ਅੱਜ ਵੀ ਪਾਣੀ ਦੇ ਵਿੱਚ ਬੈਠੇ ਆ। ਉਹ ਧੌਣ ਜਿੰਨਾ ਪਾਣੀ ਆਇਆ ਪਿਆ, ਉਹ ਉੱਥੇ ਬੈਠੇ ਪਾਣੀ 'ਚ ਅੰਦੋਲਨ ਕਰਦੇ ਪਏ। ਉਹਨਾਂ ਤੇ ਨੌਬਤ ਕਿਉਂ ਆਈ ਇਹ ਪ੍ਰਧਾਨ ਮੰਤਰੀ ਸਾਹਿਬ ਨਹੀਂ ਦੱਸਦੇ। ਹੁਣ ਜਿਹੜੀ ਵਰਲਡ ਬੈਂਕ ਵਾਲੀ ਗੱਪਬਾਜ਼ੀ ਆ ਉਹ ਕੀ ਆ? ਉਸ ਸਮੇਂ ਜਦੋਂ ਸੰਸਾਰ ਬੈਂਕ ਇਸ ਤਰ੍ਹਾਂ ਦੇ ਪ੍ਰੋਜੈਕਟਾਂ 'ਚ ਇਨਵੈਸਟਮੈਂਟ ਕਰਦਾ ਸੀਗਾ ਤਾਂ ਉਹਨਾਂ ਦੀ ਇੱਕ ਲਾਜ਼ਮੀ ਸ਼ਰਤ ਹੁੰਦੀ ਸੀ ਕਿ ਉਹ ਪਹਿਲਾਂ ਆ ਕੇ ਉੱਥੇ ਸਰਵੇਖਣ ਕਰਿਆ ਕਰਦੇ ਸੀਗੇ ਕਿ ਜੋ ਇਹ ਪ੍ਰੋਜੈਕਟ ਵਿੱਢਿਆ ਜਾ ਰਿਹਾ ਕਿ ਵਾਸਤਵ ਦੇ ਵਿੱਚ ਇਹ ਵਾਤਾਵਰਨ ਨੂੰ ਨੁਕਸਾਨ ਤੇ ਨਹੀਂ ਪਹੁੰਚਾਉਂਦਾ, ਮਨੁੱਖੀ ਅਧਿਕਾਰਾਂ ਦਾ ਘਾਣ ਤੇ ਨਹੀਂ ਕਰਦਾ, ਪਾਰਦਰਸ਼ਤਾ ਪ੍ਰੋਪਰ ਢੰਗ ਨਾਲ ਹੈ। ਇਹ ਸਾਰੀਆਂ ਚੀਜ਼ਾਂ ਦਾ ਪਹਿਲਾਂ ਅੰਕਲਨ ਕਰਨ ਤੋਂ ਬਾਅਦ ਫਿਰ ਸੰਸਾਰ ਬੈਂਕ ਪੈਸਾ ਜਾਰੀ ਕਰਿਆ ਕਰਦਾ ਸੀ। ਇਹ ਜ਼ਰੂਰੀ ਸ਼ਰਤ ਹੁੰਦੀ ਸੀ, ਪਰ ਇਸ ਪ੍ਰੋਜੈਕਟ ਦੇ ਵਿੱਚ ਇਹ ਸ਼ਰਤ ਜਿਹੜੀ ਹੈ ਉਹ ਨਹੀਂ ਸੀ ਨਿਭਾਈ ਗਈ। ਬਾਅਦ ਦੇ ਵਿੱਚ ਜਦੋਂ ਵੇਦਾ ਪਾਟੇਕਰ ਹੋਰੀ ਇਸ ਅੰਦੋਲਨ ਦੇ ਅੱਗੇ ਲੱਗੇ, ਉਹਨਾਂ ਨੇ ਇਸ ਚੀਜ਼ ਨੂੰ ਵੇਖਿਆ, ਘੋਖਿਆ, ਪੜਤਾਲਿਆ। ਉਸ ਤੋਂ ਬਾਅਦ ਵਿਸ਼ਵ ਬੈਂਕ ਕੋਲ ਸ਼ਿਕਾਇਤ ਕੀਤੀ ਕਿ ਤੁਸੀਂ ਇਸ ਚੀਜ਼ ਦਾ ਮੁਆਇਨਾ ਨਹੀਂ ਕੀਤਾ, ਇਹ ਸ਼ਰਤ ਜਿਹੜੀ ਲਾਜ਼ਮੀ ਹੁੰਦੀ ਆ ਤੁਸੀਂ ਇਹਦਾ ਨਿਰਵਾਹ ਨਹੀਂ ਕੀਤਾ, ਇਹਦਾ ਨੁਕਸਾਨ ਆ ਹੋ ਰਿਹਾ। ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਸੰਸਾਰ ਬੈਂਕ ਨੇ ਮੌਰਿਸ ਕਮਿਸ਼ਨ ਦਾ ਗਠਨ ਕਰ ਦਿੱਤਾ ਸੀਗਾ। ਮੌਰਿਸ ਕਮਿਸ਼ਨ ਆਇਆ, ਮੌਰਿਸ ਕਮਿਸ਼ਨ ਨੇ ਇੱਥੇ ਸਾਰੀ ਜਾਂਚ ਪੜਤਾਲ ਕੀਤੀ ਔਰ ਜੋ ਰਿਪੋਰਟ ਦਿੱਤੀ ਸੀਗੀ ਉਹ ਰਿਪੋਰਟ ਹਾਲੇ ਵੀ ਇਤਿਹਾਸਕ ਦਸਤਾਵੇਜ਼ ਵਜੋਂ ਦਰਜ ਆ। ਉਹਨਾਂ ਨੇ ਲਿਖਿਆ ਸੀਗਾ ਕਿ ਇਹ ਜਿਹੜਾ ਪ੍ਰੋਜੈਕਟ ਆ ਇਹ ਨਾ ਸਿਰਫ ਵਾਤਾਵਰਨ ਨੂੰ ਨੁਕਸਾਨ ਪਹੁੰਚਾ ਰਿਹਾ ਬਲਕਿ ਮਨੁੱਖੀ ਅਧਿਕਾਰਾਂ ਦਾ ਵੀ ਘਾਣ ਹੋ ਰਿਹਾ, ਪਾਰਦਰਸ਼ਤਾ ਵੀ ਇਹਦੇ 'ਚ ਪ੍ਰੋਪਰ ਨਹੀਂ ਹੈ। ਸੋ ਅੱਜ ਵੀ ਉਹ ਇਤਿਹਾਸ ਦਾ ਹਿੱਸਾ ਹੈ ਉਹ ਰਿਪੋਰਟ ਮੌਰਿਸ ਕਮਿਸ਼ਨ ਦੀ। ਉਸ ਤੋਂ ਬਾਅਦ ਜਿਹੜੀ ਉਹਨਾਂ ਨੇ 14 ਅਰਬ ਦੀ ਇਹਨਾਂ ਨੂੰ ਰਾਸ਼ੀ ਦੇਣੀ ਕਿਹਾ ਸੀਗਾ, ਉਹ ਮੰਨੀ ਸੀਗੀ ਕਿ 14 ਅਰਬ ਅਸੀਂ ਇਸ ਪ੍ਰੋਜੈਕਟ 'ਚ ਲਾਵਾਂਗੇ, ਉਹ ਰਾਸ਼ੀ ਉਹਨਾਂ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਹਦਾ ਕਾਰਨ ਇਹੋ ਸੀਗਾ ਕਿ ਤੁਸੀਂ ਇੱਥੇ ਵਾਤਾਵਰਨ ਨੂੰ ਨੁਕਸਾਨ ਪਹੁੰਚਾ ਰਹੇ ਹੋ, ਮਨੁੱਖੀ ਅਧਿਕਾਰਾਂ ਦਾ ਘਾਣ ਕਰਦੇ ਪਏ ਹੋ, ਉਜਾੜੇ ਦੇ ਜਿਹੜੇ ਸ਼ਿਕਾਰ ਆ ਉਹਨਾਂ ਨੂੰ ਤੁਸੀਂ ਪ੍ਰੋਪਰ ਢੰਗ ਨਾਲ ਰੀਹੈਬਿਲਿਟ ਨਹੀਂ ਕਰ ਰਹੇ। ਸੋ ਉਹ ਰਿਪੋਰਟ ਜਿਹੜੀ ਆ ਉਹ ਇਸ ਤਰ੍ਹਾਂ ਰਿਪੋਰਟ ਸੀਗੀ। ਮੋਦੀ ਸਾਹਿਬ ਚੱਕਰੀ ਘੁਮਾਈ ਜਾਂਦੇ ਆ, ਇਹਨਾਂ ਦੀ ਚੱਕਰੀ ਘੁੰਮੀ ਜਾਂਦੀ ਆ। ਉਹ ਪੰਜਾਬੀ ਦੇ ਵਿੱਚ ਮੁਹਾਵਰਾ ਹੈ ਨਾ ਕਿ ਭੁੱਲੀ ਫਿਰੇ ਗਵਾਰ ਜੇ ਅਸੂ ਮੰਗੇ ਮੇਘਲਾ, ਕਿਉਂਕਿ ਇਹਨਾਂ ਨੂੰ ਕੋਈ ਸਵਾਲ ਕਰਦਾ ਹੀ ਨਹੀਂ ਗਾ। ਤੱਥਾਂ ਨੂੰ ਤੋੜੀ ਜਾਂਦੇ ਆ, ਮਰੋੜੀ ਜਾਂਦੇ ਆ ਔਰ ਇਤਿਹਾਸ ਦੀ ਵੀ ਭਮੀਰੀ ਪੁੱਠੀ ਕਮਾਈ ਜਾਂਦੇ ਆ ਔਰ ਐਸੀ ਕਮਾਈ ਜਾਂਦੇ ਆ। ਮੇਰੇ ਖਿਆਲ ਦੇ ਨਾਲ ਇਹ ਵੀ ਇੱਕ ਇਤਿਹਾਸ ਬਣ ਜਾਣਾ ਕਿ ਜਿੰਨਾ ਇਸ ਪ੍ਰਧਾਨ ਮੰਤਰੀ ਨੇ ਤੱਥਾਂ ਨੂੰ ਤੋੜਿਆ ਮਰੋੜਿਆ, ਇਤਿਹਾਸ ਨੂੰ ਗਲਤ ਪੇਸ਼ ਕੀਤਾ, ਨੋਟਬੰਦੀ, GST, ਜਿੰਨੇ ਇਸ ਬੰਦੇ ਨੇ ਤੱਥ ਤੋੜੇ ਮਰੋੜੇ, ਮੇਰੇ ਖਿਆਲ ਦੇ ਨਾਲ ਇਹ ਵੀ ਇੱਕ ਇਤਿਹਾਸ 'ਚ ਦਰਜ ਹੋ ਜਾਏਗਾ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਗੁਜਰਾਤ ਵਾਲੇ ਬੰਦਿਆਂ ਦੀਆਂ ਅੱਜ ਮੁੱਖ ਖਬਰਾਂ। ਅਮਿਤ ਸ਼ਾਹ ਨੇ ਦਿੱਤੀ ਮਾਇਆ ਕੋਡਨਾਨੀ ਦੇ ਹੱਕ 'ਚ ਗਵਾਹੀ। ਦੇਖੋ, ਘਰ ਦੀ ਗੱਡੀ ਗੰਢਾ ਸਿੰਘ ਡਰਾਈਵਰ ਸਭ ਕੁਛ ਆਪੋ ਆਪਣਾ ਹੀ ਆ ਜੀ, ਕੁਛ ਵੀ ਪਰਾਇਆ ਨਹੀਂ ਹੈ। ਮਾਇਆ ਕੋਡਨਾਨੀ ਕੌਣ ਸੀਗੀ? ਮਾਇਆ ਕੋਡਨਾਨੀ ਦਾ ਪਰਿਵਾਰ ਸੀਗਾ ਜਿਹੜਾ ਉਹ ਪਾਕਿਸਤਾਨ ਚ ਆਇਆ ਸੀਗਾ। ਇਹ ਇੱਥੇ ਡਾਕਟਰ ਸੀਗੀ, ਗਾਇਨੋਲੋਜਿਸਟ ਕਹਿ ਦਿੰਦੇ ਆ ਜਿਹਨੂੰ, ਉਹ ਡਾਕਟਰ ਸੀਗੀ। ਆਪਣਾ ਇਹਦਾ ਹਸਪਤਾਲ ਸੀ ਪਰ RSS ਬੰਨੀ ਉਲਾਰਵਾਦੀ ਸੀ। RSS ਦੀ ਇਹਨੂੰ ਫਾਇਰ ਬ੍ਰਾਂਡ ਨੇਤਾ ਕਿਹਾ ਜਾ ਸਕਦਾ ਔਰ ਇਹੀ ਕਾਰਨ ਸੀਗਾ ਕਿ ਡਾਕਟਰੀ ਪੇਸ਼ੇ ਦੇ ਵਿੱਚ ਹੋਣ ਦੇ ਨਾਲ ਨਾਲ ਇਹਦੀ ਮੋਦੀ ਸਾਹਿਬ, ਅਮਿਤ ਸਾਹਿਬ, ਇਹਨਾਂ ਸਾਰੇ ਸਾਹਿਬਾਂ ਦੇ ਨਾਲ ਚੰਗੀ ਬਹਿਣੀ ਉੱਠਣੀ ਸੀ। ਹੌਲੀ ਹੌਲੀ ਸੱਤਾ 'ਚ ਆ ਗਈ। 1998 ਚ ਇਲੈਕਸ਼ਨ ਲੜਿਆ, ਉਦੋਂ MLA ਬਣ ਗਈ। ਬਾਅਦ ਦੇ ਵਿੱਚ ਫਿਰ MLA ਬਣ ਗਈ। 3 ਦਫਾ ਇਹ MLA ਬਣੀ ਜੀ ਤੇ ਬਾਅਦ ਦੇ ਵਿੱਚ ਆਖਰੀ ਟਰਮ 'ਚ ਇਹ ਮੰਤਰੀ ਵੀ ਰਹੀ ਆ। ਹੋਇਆ ਕਿ 2002 ਦੇ ਵਿੱਚ ਜਦੋਂ ਗੁਜਰਾਤ 'ਚ ਕਤਲੇਆਮ ਹੋਇਆ ਜੀ, ਵੈਸੇ ਉਸ ਕਤਲੇਆਮ 'ਚ ਇਹ ਵੀ ਇੱਕ ਬਰਬਰਤਾ ਸੀ ਕਿ ਦੋਨੇ ਹੀ ਫਿਰਕੇ ਸੀ ਜਿਹੜੇ ਕਤਲੇਆਮ ਦਾ ਸ਼ਿਕਾਰ ਹੋਏ, ਚਾਹੇ ਹਿੰਦੂ ਸੀ ਚਾਹੇ ਮੁਸਲਮਾਨ ਸੀ। ਤਾਂ ਜਿਹੜਾ ਮੁਸਲਮਾਨਾਂ ਦਾ ਨਰ ਸੰਘਰਸ਼ ਸੀ ਉਹ ਜ਼ਿਆਦਾ ਹੋਇਆ। ਉਹਦੇ 'ਚ ਇੱਕ ਨਰੋਦਾ ਪਿੰਡ ਦੇ ਵਿੱਚ ਜਿਹੜਾ ਕਤਲੇਆਮ ਹੋਇਆ ਸੀਗਾ, ਉਹ ਦੋਸ਼ ਲੱਗਦਾ ਸੀਗਾ ਕਿ ਜਿਸ ਭੀੜ ਨੇ ਉੱਥੇ ਜਾ ਕੇ ਮੁਸਲਮਾਨਾਂ ਦਾ ਸਮੂਹਿਕ ਰੂਪ 'ਚ ਕਤਲੇਆਮ ਕੀਤਾ, ਉਸ ਭੀੜ ਦੀ ਅਗਵਾਈ ਇਹ ਮਾਇਆ ਕੋਡਨਾਨੀ ਕਰਿਆ ਕਰਦੀ ਸੀ। ਸੋ ਬਾਅਦ ਦੇ ਵਿੱਚ ਹੋ ਨਹੀਂ ਪਿਆ ਛੇਤੀ ਕੀ ਪਿਆ, ਤਾਂ ਕਿਉਂਕਿ ਤੁਹਾਨੂੰ ਪਤਾ ਹੀ ਹੈ ਗੁਜਰਾਤ 'ਚ ਹਾਲਾਤ ਕਿਸ ਤਰ੍ਹਾਂ ਦੇ ਸੀਗੇ। ਪਰ ਹੋਇਆ ਕਿ ਜਦੋਂ ਮਨਮੋਹਨ ਸਿੰਘ ਸਰਕਾਰ ਆ ਗਈ, ਕੁਛ ਸਾਲ ਇਹਨਾਂ ਨੇ ਵੀ ਹੱਥ ਤੇ ਹੱਥ ਧਰੀ ਰੱਖਿਆ ਪਰ ਬਾਅਦ ਦੇ ਵਿੱਚ ਇਹਨਾਂ ਨੇ ਏਜੰਸੀਆਂ ਸੀ ਜਿਹੜੀਆਂ ਉਹਨਾਂ ਨੂੰ ਫ੍ਰੀ ਹੈਂਡ ਕਰ ਦਿੱਤਾ। ਉਹਦਾ ਨਤੀਜਾ ਇਹ ਸੀਗਾ ਕਿ ਕੇਸ ਜਿਹੜਾ ਚੱਲਦਾ ਸੁਪਰੀਮ ਕੋਰਟ ਤੱਕ ਗਿਆ। ਸੁਪਰੀਮ ਕੋਰਟ ਨੇ ਕਿਹਾ ਕਿ ਇੱਕ SIT ਬਣਾ ਦਿੰਦੇ ਆ
ਉਹ SIT ਜਾਂਚ ਪੜਤਾਲ ਕਰੂਗੀ। SIT ਜਾਂਚ ਪੜਤਾਲ ਕਰਦੀ ਪਈ ਸੀ, ਉਹਨੇ ਸਮਨਿੰਗ ਕੀਤਾ ਇਹਨੂੰ, ਮਾਇਆ ਕੋਡਨਾਨੀ ਆਈ ਔਰ ਜਿਵੇਂ ਅੱਗੇ ਆ ਕੇ ਮੁੜ ਜਾਂਦੀ ਸੀ ਏਜੰਸੀਆਂ ਕੋਲ, ਏਦਾਂ ਹੀ ਆਖਰ 'ਚ ਫੂਫਾ ਕਰਕੇ ਮੁੜ ਗਈ। ਪਰ ਉਹਨਾਂ ਨੇ ਮੁੜਦੀ ਨੂੰ ਇਹਨੂੰ ਗ੍ਰਿਫਤਾਰ ਕਰ ਲਿਆ ਸੀ ਸਮਨਿੰਗ ਤੋਂ ਬਾਅਦ। ਗ੍ਰਿਫਤਾਰ ਕਰਕੇ ਇਹਦੇ ਤੇ ਮੁਕੱਦਮਾ ਚਲਾ ਦਿੱਤਾ। ਉਦੋਂ ਇਹਨੂੰ ਜ਼ਮਾਨਤ ਮਿਲ ਗਈ। ਪਰ 2012 'ਚ 82 ਬੰਦੇ ਹੋਰ ਸਨ ਤੇ ਨਾਲ ਮਾਇਆ ਕੋਡਨਾਨੀ ਸੀਗੀ। ਇਹਨਾਂ ਸਾਰਿਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਜੀ। ਇਹਨੂੰ 28 ਸਾਲ ਦੀ ਸਜ਼ਾ ਦਿੱਤੀ ਗਈ ਸੀ। ਔਰ ਇਹਦੇ ਤੇ ਦੋਸ਼ ਕੀ ਸੀਗਾ? ਦੋਸ਼ ਇਹ ਸੀ ਕਿ ਜਿਸ ਭੀੜ ਦੀ ਇਹ ਅਗਵਾਈ ਕਰਦੀ ਸੀ, ਉਸ ਭੀੜ ਨੇ ਇੱਕ ਮੁਸਲਮਾਨ ਗਰਭਵਤੀ ਔਰਤ ਦਾ ਪੇਟ ਚੀਰ ਕੇ ਉਹ ਜਿਹੜਾ ਬੱਚਾ ਸੀ ਉਹਨੂੰ ਵੀ ਚੀਰਿਆ। ਇਹ ਦੋਸ਼ ਸੀਗਾ, ਬੜਾ ਭਿਅੰਕਰ ਦੋਸ਼ ਸੀਗਾ। ਹੋਇਆ ਕੀ ਕਿ ਬਾਅਦ ਦੇ ਵਿੱਚ ਸਜ਼ਾ ਹੋਣ ਤੋਂ ਕੁਝ ਸਮੇਂ ਬਾਅਦ ਇਹਨੂੰ ਜ਼ਮਾਨਤ ਮਿਲ ਗਈ। ਇਹਨੇ ਬਾਅਦ ਦੇ ਵਿੱਚ ਅਦਾਲਤ 'ਚ ਗੁਹਾਰ ਲਾਈ ਕਿ ਜਿਹੜੀ ਮੇਰੀ ਡਿਫੈਂਸ ਦੀ ਗਵਾਹੀ ਆ ਉਹ ਦੁਬਾਰਾ ਕਰਵਾਈ ਜਾਵੇ, ਕਿਉਂਕਿ ਜਿਹੜਾ ਮੈਂ ਡਿਫੈਂਸ ਦਾ ਗਵਾਹ ਭੁਗਤਾਉਣਾ ਸੀ ਅਮਿਤ ਸ਼ਾਹ, ਉਹ ਉਸ ਪਤੇ ਤੇ ਮੌਜੂਦ ਨਹੀਂ ਸੀ ਜਿਸ ਪਤੇ ਤੇ ਪਹਿਲਾਂ ਮੈਂ ਉਹਨੂੰ ਜਾਣਦੀ ਸੀਗੀ। ਫਿਰ ਅਦਾਲਤ ਨੇ ਇਹਨੂੰ ਮੌਕਾ ਦਿੱਤਾ ਕਿ ਤੂੰ ਡਿਫੈਂਸ ਦਾ ਗਵਾਹ ਜਿਹੜਾ ਭੁਗਤਾ ਸਕਦੀ, ਕਿਉਂਕਿ ਉੱਤੋਂ ਸੁਪਰੀਮ ਕੋਰਟ ਨੇ ਕਹਿ ਦਿੱਤਾ ਸੀ, ਜਿਹੜੇ ਸਾਬਕਾ ਚੀਫ ਜਸਟਿਸ ਹੁੰਦੇ ਸਨ ਜੇ ਐਸ ਖੈਰ ਹੋਰਾਂ ਨੇ ਕਹਿਤਾ ਸੀਗਾ ਕਿ ਇਸ ਸਾਰੇ ਕੇਸ ਨੂੰ 2-4 ਮਹੀਨਿਆਂ 'ਚ ਨਿਪਟਾ ਦਿਓ। ਤਾਂ ਫਿਰ ਤੁਰੰਤ ਗਵਾਹੀਆਂ ਹੋਣੀਆਂ ਸੀਗੀਆਂ। ਅਮਿਤ ਸ਼ਾਹ ਨੂੰ ਸੱਦਿਆ ਗਿਆ। ਅੱਜ ਅਮਿਤ ਸ਼ਾਹ ਨੇ ਗਵਾਹੀ ਦਿੱਤੀ ਆ। ਉਸ ਗਵਾਹੀ ਦੇ ਵਿੱਚ ਉਹਨੇ ਇਹ ਗੱਲ ਆਖੀ ਆ ਕਿ ਮੈਂ ਇਹਨੂੰ ਵਿਧਾਨ ਸਭਾ 'ਚ ਵੇਖਿਆ ਸੀ ਤੜਕੇ 8:15, ਕਿਉਂਕਿ ਅਸੀਂ ਉੱਥੇ ਮਾਰੇ ਗਏ ਜਿਹੜੇ ਲੋਕ ਸੀ ਉਹਨਾਂ ਲਈ ਸ਼ਰਧਾਂਜਲੀ ਸਮਾਗਮ ਕਰਨਾ ਸੀਗਾ, ਉੱਥੇ ਦੇਖਿਆ। ਉਸ ਤੋਂ ਬਾਅਦ ਇਹਨੂੰ ਮੈਂ ਹਸਪਤਾਲ 'ਚ ਦੇਖਿਆ 8:30 ਅਸੈਂਬਲੀ 'ਚ ਦੇਖਿਆ। ਉਦੋਂ ਬਾਅਦ ਮੈਂ ਇਹਨੂੰ 11:30 ਵਜੇ 11:15 ਵਜੇ ਹਸਪਤਾਲ 'ਚ ਜਾਂਦਿਆਂ ਦੇਖਿਆ ਜੀ। ਉਹਨੇ ਗਵਾਹੀ ਦਿੱਤੀ। ਇਹੀ ਕੁਝ ਚਾਹੀਦਾ ਸੀਗਾ, ਇਹੀ ਕੁਝ ਮਾਇਆ ਨੂੰ ਚਾਹੀਦਾ ਸੀਗਾ, ਕਿਉਂਕਿ ਉਹਦੀ ਮਾਇਆ ਇਹਦੇ ਨਾਲ ਚੱਲ ਜਾਣੀ ਹੈ। ਹੁਣ ਅਸੈਂਬਲੀ ਦਾ ਮਸਲਾ ਹੋ ਗਿਆ ਕਿ 8:30 ਉਹਨੇ ਦੇਖਿਆ, ਕਹਿਤਾ ਪੁਸ਼ਟੀ ਕਰ ਦਿੱਤੀ ਹੈ। ਦੂਸਰੀ ਪੁਸ਼ਟੀ ਇਹ ਕਰ ਦਿੱਤੀ ਕਿ 9:30 ਹਸਪਤਾਲ 'ਚ ਮਿਲੀ, ਕਿਉਂਕਿ ਉਹ ਵੀ MLA ਸੀ, ਮੈਂ ਵੀ ਉਸ ਹਲਕੇ ਦਾ MLA ਸੀਗਾ। ਫਿਰ ਉਹਨੇ ਇਹ ਕਹਿਤਾ ਕਿ 11:15 ਵਜੇ ਉਹਨੂੰ ਪੁਲਿਸ ਜੀਪ 'ਚ ਚੜਾ ਕੇ ਲੈ ਕੇ ਗਈ। ਉਹ ਤੋਂ ਬਾਅਦ ਪਤਾ ਨਹੀਂ ਕਿੱਥੇ ਗਈ ਆ। ਹੁਣ ਇਹਦੇ 'ਚ ਦੋ ਚੀਜ਼ਾਂ ਨੇ ਬੜੀਆਂ ਮਹੱਤਵਪੂਰਨ ਇਸ ਗਵਾਹੀ 'ਚ ਜੋ ਮੁੱਢਲੇ ਤੌਰ ਤੇ ਨਜ਼ਰ ਆਉਂਦੀਆਂ। ਇੱਕ ਤੇ ਇਹ ਆ ਕਿ 9:30 ਤੋਂ 11:30 ਦੇ ਦਰਮਿਆਨ ਮਾਇਆ ਕੋਡਨਾਨੀ ਕਿੱਥੇ ਰਹੀ ਆ, ਇਹਦਾ ਜਵਾਬ ਅਮਿਤ ਸ਼ਾਹ ਵੀ ਨਹੀਂ ਦੇ ਸਕਿਆ ਕਿ 2 ਘੰਟੇ ਕਿੱਥੇ ਸੀਗੇ, ਇਹਦੇ ਬਾਰੇ ਪਤਾ। ਉਹਨੇ ਕਿਹਾ ਨਹੀਂ, ਮੈਨੂੰ ਨਹੀਂ ਪਤਾ ਕਿ 9:30 ਤੋਂ ਉਹਨੂੰ ਮਿਲੀ ਆ ਹਸਪਤਾਲ 'ਚ। ਫਿਰ ਤੂੰ ਆਖਿਆ ਕਿ 11-11:30 ਮੈਂ ਵੇਖਿਆ, ਤਾਂ ਉਹ ਜਿਹੜਾ ਸਮਾਂ ਸੀਗਾ, ਉਹ ਜਿਹੜਾ ਵਿਚਲਾ ਸਮੇਂ ਦਾ ਖੱਪਾ ਸੀਗਾ, ਉਹਦੇ ਬਾਰੇ ਤੇਰਾ ਕੀ ਖਿਆਲ? ਤੇ ਉਹਨੇ ਕਿਹਾ ਮੈਨੂੰ ਨਹੀਂ ਪਤਾ। ਦੂਜੀ ਚੀਜ਼ ਜਿਹੜੀ ਮਹੱਤਵਪੂਰਨ ਹੈ ਉਹ ਇਹ ਹੈ ਕਿ ਅਸੈਂਬਲੀ ਦੇ ਵਿੱਚ ਅਮਿਤ ਸ਼ਾਹ ਦਾਅਵਾ ਕਰਦਾ ਕਿ ਮੈਂ ਇਹਨੂੰ ਵੇਖਿਆ, ਉੱਥੇ ਮਿਲਿਆ। ਹੁਣ ਦੇਖੋ, ਅਸੈਂਬਲੀ ਦੇ ਵਿੱਚ ਜਿਹੜਾ ਵੀ ਬੰਦਾ ਐਂਟਰ ਹੁੰਦਾ, ਔਰ ਉਸ ਸਮੇਂ ਜਦੋਂ ਗੁਜਰਾਤ ਬਲਦੀ ਦੇ ਬੂਥੇ ਗਿਆ ਪਿਆ ਸੀ, ਤਾਂ ਉੱਥੇ ਹਰੇਕ ਬੰਦੇ ਦੀ ਐਂਟਰੀ ਹੋਏਗੀ, ਹਰੇਕ ਬੰਦੇ ਦੀ ਐਂਟਰੀ ਹੋਏਗੀ। ਉੱਥੋਂ ਬਹੁਤ ਸੌਖਾ ਨਿਸਤਾਰਾ ਹੋ ਜਾਏਗਾ ਕਿ ਅਮਿਤ ਸ਼ਾਹ ਕੀ ਬੋਲਦਾ, ਕਿਉਂਕਿ ਜਿਹੜਾ ਵੀ ਬੰਦਾ ਅੰਦਰ ਗਿਆ, ਅਸੈਂਬਲੀ ਦੇ ਅੰਦਰ ਗਿਆ, ਤਾਂ ਉਹਦੀ ਐਂਟਰੀ ਜ਼ਰੂਰ ਦਰਜ ਹੋਏਗੀ। ਇਹ ਦੋ ਚੀਜ਼ਾਂ ਅੱਜ ਦੀ ਗਵਾਹੀ 'ਚ ਮਹੱਤਵਪੂਰਨ ਆ। ਬਾਕੀ ਅਮਿਤ ਸ਼ਾਹ ਦੀ ਗਵਾਹੀ ਹੈ ਜਿਹੜੀ, ਉਹ ਤੁਹਾਨੂੰ ਪਤਾ ਹੀ ਹੈ ਕਿ ਇੱਕੋ ਪਾਰਟੀ, ਇੱਕੋ ਵਿਚਾਰਧਾਰਾ ਔਰ ਸਮਾਂਤਰ ਦੋਨੇ ਹੀ ਇੱਕੋ ਸਰਕਾਰ ਦੇ ਮੰਤਰੀ, ਉਸ ਤੋਂ ਬਾਅਦ ਅੱਜ ਵੀ ਦੋਨੇ ਇੱਕੋ ਹੀ ਵਿਚਾਰਧਾਰਾ ਦੇ ਫੋਲੋਅਰ, ਨਾਲੇ ਇੱਕੋ ਹੀ ਮਾਰਦੇ ਮਾਰੇ, ਕਿਉਂਕਿ ਇਹੋ ਜਿਹੇ ਕੇਸਾਂ 'ਚ ਅਮਿਤ ਸ਼ਾਹ ਵੀ ਫਸਿਆ ਰਿਹਾ। ਇਹ ਹੁਣ ਇਹ ਬੀਬੀ ਮਾਇਆ ਕੋਡਨਾਨੀ ਵੀ ਫਸੀ ਹੈ। ਜਿਹੜਾ ਪਹਿਲਾਂ ਫਸਿਆ ਹੋਵੇ ਉਹਨੂੰ ਦਰਦ ਤਾਂ ਮਹਿਸੂਸ ਹੁੰਦਾ ਹੀ ਹੈ ਨਾ ਦੂਜੇ ਦਾ, ਕਿ ਕਿੰਨਾ ਭੈੜਾ ਦਰਦ ਹੁੰਦਾ। ਸੋ ਮੈਨੂੰ ਲੱਗਦਾ ਕਿ ਸਾਰਾ ਕੁਛ ਜਿਹੜਾ ਸੀਗਾ, ਬੇਸ਼ੱਕ ਪਰਦੇ ਦੇ ਅੱਗੇ ਕੁਛ ਹੋ ਰਿਹਾ, ਪਰ ਪਰਦੇ ਦੇ ਪਿੱਛੇ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ। ਹੁਣ ਇਹਦਾ ਕੀਤੇ ਦਾ ਅੱਗੇ ਰਿਜ਼ਲਟ ਕੀ ਮਿਲਦਾ, ਨਤੀਜਾ ਕੀ ਮਿਲਦਾ, ਅਦਾਲਤ ਇਸ ਗਵਾਹੀ ਨੂੰ ਕਿਸ ਤਰ੍ਹਾਂ ਲੈਂਦੀ ਹੈ, ਸੋ ਦੇਖਣਾ ਹੋਏਗਾ। ਕਿਉਂਕਿ ਇੱਕ ਤਰ੍ਹਾਂ ਨਾਲ ਸਿੱਧੇ ਤੌਰ ਤੇ ਜਿਹੜੀ ਡਿਫੈਂਸ ਦੀ ਗਵਾਹੀ ਆ ਉਹ ਆਪਣੇ ਬੰਦੇ ਦੀ ਕਰਵਾਈ ਗਈ ਹੈ। ਵੈਸੇ ਆਪਣੇ ਬੰਦਿਆਂ ਦੀਆਂ ਗਵਾਹੀਆਂ ਦਾ ਵੀ ਅੱਜ ਕੱਲ ਇੱਕ ਮੋਦੀ ਸਾਹਿਬ ਦੇ ਆਖਣ ਕੋਈ ਚਿੱਠਾ ਹੀ ਲਿਖਿਆ ਜਾ ਰਿਹਾ, ਕਿਉਂਕਿ ਕੱਲ ਪਰਸੋਂ ਪਹਿਲੂ ਖਾਨ ਦੇ ਮਾਮਲੇ 'ਚ ਵੀ ਤੇ ਏਦਾਂ ਹੀ ਹੋਇਆ ਸੀਗਾ ਨਾ। ਉਹ ਕਹਿੰਦੇ ਜੀ ਕਿ ਸਾਡੀ ਸਫਾਈ ਦੀ ਗਵਾਹੀ ਕਿੱਥੇ, ਉਹ ਗਊਸ਼ਾਲਾ ਵਾਲੇ ਦੇਣਗੇ। ਸੋ ਗਊਸ਼ਾਲਿਆਂ ਲਈ ਜਿਹੜੇ ਲੋਕ ਕਤਲ ਕਰਦੇ ਫਿਰਦੇ ਆ, ਉਹ ਕਹਿੰਦੇ ਆ ਕਿ ਗਊਸ਼ਾਲਿਆਂ ਦੇ ਜਿਹੜੇ ਰਾਖੇ ਆ ਉਹਨਾਂ ਦੀ ਗਵਾਹੀ ਦੇ ਆਧਾਰ ਤੇ ਅਸੀਂ ਤੁਹਾਨੂੰ ਕਲੀਨ ਚਿੱਟ ਦੇ ਦਿੰਦੇ ਹਾਂ। ਇਹ ਬੜੀ ਅਜੀਬੋ ਗਰੀਬ ਜੀ ਗਵਾਹੀਆਂ ਦੀ ਇਸ ਸਮੇਂ ਇੱਕ ਫਹਿਰਿਸਤ ਚੱਲਦੀ ਪਈ ਹੈ, ਲੜੀ ਚੱਲਦੀ ਪਈ ਆ। ਅੱਗੇ ਦੇਖੋ ਕਿਹਦੀ ਵਾਰੀ ਆਉਂਦੀ ਆ, ਪਰ
ਇਸ ਸਮੇਂ ਜੋ ਅਮਿਤ ਸ਼ਾਹ ਦੀ ਗਵਾਹੀ ਆ ਉਹਦੇ ਆਧਾਰ ਤੇ ਅਸੀਂ ਇੱਕ ਸਮੇਂ ਐਸਾ ਮੰਨ ਸਕਦੇ ਹਾਂ ਕਿ ਮਾਇਆ ਕੋਟਨਾਨੀ ਨੂੰ ਲਾਭ ਮਿਲ ਸਕਦਾ, ਪਰ ਉਹ ਤਾਂ ਮਿਲ ਸਕਦਾ ਜੇ ਅਦਾਲਤ ਸਹਿਮਤੀ ਦਿੰਦੀ ਹੈ। ਜੇ ਅਦਾਲਤ ਇਸ ਚੀਜ਼ ਨਾਲ ਸਹਿਮਤ ਹੋ ਜਾਂਦੀ ਹੈ ਫਿਰ ਰਾਹਤ ਨਹੀਂ ਮਿਲੇਗੀ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ ਤੇਲ ਦੀਆਂ ਕੀਮਤਾਂ ਕੰਟਰੋਲ ਦੇ ਲਈ ਸਾਰੇ ਪੈਟਰੋਲੀਅਮ ਉਤਪਾਦਾਂ ਨੂੰ GST 'ਚ ਸ਼ਾਮਿਲ ਕਰਨਾ ਪਵੇਗਾ। ਪੈਟਰੋਲੀਅਮ ਮੰਤਰੀ ਦਾ ਬਿਆਨ। ਇਹਨੂੰ ਪੁੱਛੋ ਕਰ ਲਵੇ, ਪੁੱਛਣਾ ਕਿੱਥੋਂ ਆ? ਸਰਕਾਰ ਇਹਨਾਂ ਦੀ, ਮੰਤਰੀ ਸਾਹਿਬ ਇਹ, ਪ੍ਰਧਾਨ ਮੰਤਰੀ ਇਹ, ਸਾਰੇ ਆਪੋ ਵਿੱਚ ਦੇ ਇਹ ਲਿੰਕਡ ਬੰਦੇ ਆ ਤੇ ਜਾ ਕੇ ਉਹ ਗੱਲਾਂ ਕਿਤੇ ਹੋਰ ਕਰਦੇ ਫਿਰਦੇ ਆ ਕਿ ਆ ਜੀ ਆਹ ਹੋ ਜਾਵੇ ਆਹ ਹੋ ਜਾਵੇ। ਸੋ ਪੈਟਰੋਲੀਅਮ ਮੰਤਰੀ ਦਾ ਵੀ ਸਮਝ ਨਹੀਂ ਆਉਂਦੀ। ਵੈਸੇ ਨਾ ਇਹ ਜਿਹੜੇ ਨਾਂ ਆ ਜਿੱਦਾਂ ਪੈਟਰੋਲੀਅਮ ਮੰਤਰੀ ਦਾ ਧਰਮਿੰਦਰ ਪ੍ਰਧਾਨ, ਜੀ ਕਮਾਲ ਦੀ ਗੱਲ ਆ ਕਿ ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਇਹਨਾਂ ਨਾਵਾਂ ਦਾ। 3-4 ਨਾਂ ਹੀ ਜਾਣਦਾ ਭਾਰਤ। ਅਰੁਣ ਜੇਤਲੀ, ਨਰਿੰਦਰ ਮੋਦੀ ਸਾਹਿਬ, ਅਮਿਤ ਸ਼ਾਹ ਜੀ। ਲੋਕਾਂ ਨੂੰ ਬਸ ਇਹੀ ਹੈ ਕਿ ਸਰਕਾਰ ਆਈ ਹੈ, ਦੂਜੇ ਨੂੰ ਪਤਾ ਹੀ ਕਿਸੇ ਨੂੰ ਕੋਈ ਕਿਸੇ ਨਾਮ ਦਾ ਨਹੀਂ ਕਿ ਕਿਹੜਾ ਮੰਤਰੀ ਕਿਹੜਾ ਮੰਤਰਾਲਾ ਸਾਂਭਦਾ ਫਿਰਦਾ। ਇਹ ਧਰਮਿੰਦਰ ਪ੍ਰਧਾਨ ਜੀ ਜਿਹੜੇ ਪੈਟਰੋਲੀਅਮ ਮੰਤਰੀ ਨੇ, ਇਹਨਾਂ ਨੇ ਰਾਏ ਵੈਸੇ ਸਹੀ ਦਿੱਤੀ ਆ ਕਿ ਜੇ ਪੈਟਰੋਲੀਅਮ ਪਦਾਰਥਾਂ ਦੀ ਕੀਮਤ ਜਿਹੜੀ ਥੱਲੇ ਲਿਆਉਣੀ ਆ ਤਾਂ ਫਿਰ ਜਿਹੜੇ ਪੈਟਰੋਲੀਅਮ ਉਤਪਾਦ ਜਿੰਨੇ ਵੀ ਆ ਉਹਨਾਂ ਸਾਰਿਆਂ ਨੂੰ ਤੁਸੀਂ GST ਦੇ ਦਾਇਰੇ 'ਚ ਲੈ ਆਓ। ਹੁਣ ਦੇਖੋ ਉਹ ਇੱਕ ਗੱਲ ਹੋਰ ਕਹਿੰਦੇ ਆ, ਉਹ ਕਹਿੰਦੇ ਆ ਕਿ ਦੀਵਾਲੀ ਤੱਕ ਰੇਟ ਠਾਂ ਆ ਜਾਣਗੇ, ਸਸਤੇ ਹੋ ਜਾਣਗੇ ਰੇਟ। ਹੁਣ ਪਤਾ ਨਹੀਂ ਦੀਵਾਲੀ ਦਾ ਉਹਨਾਂ ਦਾ ਕੀ ਫੰਡਾ। ਤੇ ਜੇ ਮੰਨ ਲਓ ਕਰੂਡ ਆਇਲ ਦੇ ਤੇਲ ਦੇ ਭਾਅ, ਕੱਚੇ ਤੇਲ ਦੇ ਭਾਅ ਉੱਤੇ ਚਲੇ ਜਾਂਦੇ ਆ, ਫਿਰ ਵੀ ਇੱਥੇ ਇੰਡੀਆ ਵਾਲੇ ਭਾਅ ਥੱਲੇ ਕਰ ਦੇਣਗੇ। ਤੇ ਹੁਣ ਜਦੋਂ ਕੱਚੇ ਤੇਲ ਦੀਆਂ ਕੀਮਤਾਂ ਬੜੀਆਂ ਘੱਟ ਆ ਤੇ ਉਦੋਂ ਧਰਮਿੰਦਰ ਪ੍ਰਧਾਨ ਜੀ ਨੂੰ ਪੁੱਛਣ ਵਾਲੀ ਗੱਲ ਹੋਵੇ ਕਿ ਤੁਸੀਂ ਹੁਣ ਕਿਉਂ ਨਹੀਂ ਕਰਵਾ ਰਹੇ? ਜਦੋਂ ਮੰਨ ਲਓ ਦੀਵਾਲੀ ਤੋਂ ਤੁਸੀਂ ਇਹ ਦੇਖਦੇ ਪਏ ਹੋ ਕਿ ਕੱਚੇ ਤੇਲ ਦੀਆਂ ਕੀਮਤਾਂ ਜੋ ਮਰਜ਼ੀ ਹੋਣ, ਸਥਿਰ ਹੋਣ ਅਸਥਿਰ ਹੋਣ, ਸਾਡੇ ਇੱਥੇ ਰੇਟ ਘੱਟ ਜਾਣਗੇ। ਤੇ ਜਦੋਂ ਕੱਚੇ ਤੇਲ ਦੀਆਂ ਬਾਜ਼ਾਰ 'ਚ ਕੀਮਤਾਂ ਮੁੱਦੇ ਮੂੰਹ ਡਿੱਗੀਆਂ ਪਈਆਂ, ਹੁਣ ਤੁਸੀਂ ਕਿਉਂ ਨਹੀਂ ਘਟਾ ਰਹੇ? ਉਹਦਾ ਜਵਾਬ ਦਿਓ ਲੋਕਾਂ ਨੂੰ ਜੀ। ਇਹ ਗੱਲ ਵੈਸੇ ਠੀਕ ਆ ਧਰਮਿੰਦਰ ਪ੍ਰਧਾਨ ਜੀ ਜੋ ਕਹਿੰਦੇ ਆ, ਠੀਕ ਆ, ਕਿਉਂਕਿ ਦੇਖੋ ਇਹਨਾਂ ਨੇ 2-3 ਮਾਮਲਿਆਂ 'ਚ ਸਿੱਧੇ ਰੂਪ 'ਚ ਲੋਕਾਂ ਨਾਲ ਠੱਗੀਆਂ ਮਾਰੀਆਂ। ਔਰ ਇੱਕ ਤੇਲ ਦੀ ਤੇ ਮੇਰੇ ਖਿਆਲ ਦੇ ਨਾਲ ਲੋਕਤਾਂਤਰਿਕ ਠੱਗੀ ਐਸੀ ਠੱਗੀ ਆ ਕਿ ਜਿਹੜੀ ਇਤਿਹਾਸਕ ਠੱਗੀ ਆ। ਦੇਖੋ ਪਹਿਲੀ ਠੱਗੀ ਇਹੋ ਕਿ ਜਿਸ ਤਰੀਕੇ ਨਾਲ 1 ਲੀਟਰ ਤੇ 50 ਤੋਂ 52% ਤੱਕ ਟੈਕਸ, ਦੂਸਰਾ GST ਚੋਂ ਬਾਹਰ। ਤੀਸਰੀ ਚਲਾਕੀ ਇਹ ਆ ਕਿ ਲੋਕਾਂ ਨੂੰ ਪਤਾ ਹੀ ਨਹੀਂ ਲੱਗਣ ਦੇ ਰਹੇ ਕਿ ਹੋਇਆ ਕੀ ਆ। ਖੁੱਲੇ ਬਾਜ਼ਾਰ ਦੇ ਹਵਾਲੇ ਕਰ ਦਿੱਤੀਆਂ ਤੇਲ ਦੀਆਂ ਕੀਮਤਾਂ। ਖੁੱਲਾ ਬਾਜ਼ਾਰ ਤੁਹਾਨੂੰ ਪਤਾ ਹੀ ਹੈ, ਜਦੋਂ ਬਾਜ਼ਾਰੂ ਸ਼ਕਤੀਆਂ ਦੇ ਕੋਲ ਭਾਅ ਮਿੱਥਣ ਦੀ ਸ਼ਕਤੀ ਆ ਗਈ ਤਾਂ ਉਹ ਆਪਣੇ ਹਿਸਾਬ ਕਿਤਾਬ ਦੇ ਨਾਲ ਹੀ ਮਿੱਥਣਗੇ। ਸੋ 2-3 ਚਲਾਕੀਆਂ ਕਰ ਦਿੱਤੀਆਂ, ਲੋਕਾਂ ਨੇ ਵਿਰੋਧ ਨਹੀਂ ਕੀਤਾ। ਹੁਣ ਇਹ ਫਿਰ ਬੇਵਕੂਫ ਬਣਾ ਰਹੇ। ਪੈਟਰੋਲੀਅਮ ਮੰਤਰੀ ਸਾਹਿਬ ਕੁਛ ਕਹਿੰਦਾ, ਜਿਹੜੇ GST ਦੇ ਮੁਖੀਆ ਜੇਤਲੀ ਸਾਹਿਬ ਉਹ ਕੁਛ ਕਹਿੰਦੇ ਆ, ਤੇ ਜਿਹੜਾ ਪ੍ਰਧਾਨ ਮੰਤਰੀ ਆ ਉਹ ਤੇ ਬਹੁਤ ਕੁਛ ਕਹਿੰਦਾ ਪਰ ਕੰਮ ਦਾ ਕੁਛ ਕਹਿੰਦਾ ਹੀ ਨਹੀਂ। ਤੇਲ ਦੀਆਂ ਕੀਮਤਾਂ ਤੇ ਕੁਛ ਕਹਿੰਦਾ ਹੀ ਨਹੀਂ ਗਾ। ਹੁਣ ਵੈਸੇ ਜੋ ਇਹ ਸਲਾਹ ਦਿੰਦੇ ਪਏ ਆ ਇਹਨੂੰ ਗੌਰ ਕਰਨਾ ਚਾਹੀਦਾ, ਪਰ ਸਿਆਪਾ ਤੇ ਇਹ ਆ ਕਿ ਇਹੀ ਪੈਟਰੋਲੀਅਮ ਮੰਤਰੀ ਉਦੋਂ ਸੀਗਾ ਜਦੋਂ GST ਲਾਗੂ ਹੋਈ ਆ। ਉਦੋਂ ਇਹਨੂੰ ਇਹੋ ਜਿਹੀਆਂ ਗੱਲਾਂ ਕਹਿਣੀਆਂ ਚਾਹੀਦੀਆਂ ਸੀ ਕਿ ਭਾਈ ਜੇ GST ਦੇ ਦਾਇਰੇ 'ਚ ਤੁਸੀਂ ਤੇਲ ਦੀਆਂ ਕੀਮਤਾਂ ਨਹੀਂ ਲਿਆਓਗੇ, ਖੁੱਲੇ ਬਾਜ਼ਾਰ ਦੇ ਹਵਾਲੇ ਤੁਸੀਂ ਇਹ ਤੇਲ ਦੀਆਂ ਕੀਮਤਾਂ ਕਰ ਦਿਓਗੇ ਤੇ ਬੇੜਾ ਗਰਕ ਹੋਣਾ ਹੀ ਹੋਣਾ। ਔਰ ਇਹਨਾਂ ਦਾ ਇੱਕ ਮੰਤਰੀ ਤੇ ਕੱਲ ਪਰਸੋਂ ਇਹ ਕਹੀ ਜਾਂਦਾ ਸੀਗਾ ਕਿ ਦੇਖੋ ਜੀ ਜਿਹੜਾ ਕੋਈ ਤੇਲ ਪਾਉਂਦਾ ਕੋਈ ਭੁੱਖਾ ਥੋੜੀ ਮਰਦਾ। ਇੱਕ ਪਾਸੇ ਇਹ ਪੈਟਰੋਲੀਅਮ ਮੰਤਰੀ ਕਹੀ ਜਾ ਰਿਹਾ ਕਿ ਤੇਲ ਦੀਆਂ ਕੀਮਤਾਂ ਵੱਧ ਗਈਆਂ, ਇਹਨਾਂ ਨੂੰ ਕੰਟਰੋਲ ਕਰਨ ਦਾ ਇੱਕੋ ਇੱਕ ਜ਼ਰੀਆ ਹੈ ਕਿ ਅਸੀਂ GST ਦੇ ਦਾਇਰੇ 'ਚ ਲਾਈਏ। ਔਰ ਦੂਸਰਾ ਮੰਤਰੀ ਕੀ ਕਹਿੰਦਾ, ਕਹਿੰਦਾ ਜੀ ਇਹ ਕਿਹੜਾ ਮਰਨ ਲੱਗੇ ਆ, ਦੱਬ ਦਿਓ ਕੰਮ ਜਿੰਨਾ ਵੀ ਟੈਕਸ ਦਾ ਦੱਬਿਆ ਜਾਂਦਾ। ਤੋ GST ਦੇ ਦਾਇਰੇ 'ਚ ਲਿਆਉਣਾ ਹੀ ਇੱਕੋ ਕਹਾਲ ਆ। ਇਸ ਗੱਲ ਨਾਲ ਅਸੀਂ ਸਹਿਮਤ ਹਾਂ, ਪਰ ਲਿਆਉਣਾ ਕਿੰਨੇ ਆ? ਹੁਣ ਬਾਬਾ ਬਖਤੌਰਾ ਤੇ ਤੋਂ ਪੰਜਾਬ 'ਚ ਜਾਣੂ ਰਿਹਾ, GST ਦੇ ਦਾਇਰੇ 'ਚ ਇਹਨਾਂ ਨੇ ਆਪ ਹੀ ਲਿਆਉਣੀਆਂ। ਇਹ ਲੈ ਕੇ ਆਉਣ, GST ਦੇ ਦਾਇਰੇ 'ਚ ਲਿਆਉਣਗੇ ਨਹੀਂ। ਇਹੀ ਇਹਨਾਂ ਦੀ ਇੱਕ ਖੂਬੀ ਹੈ ਕਿ ਇਹਨਾਂ 'ਚੋਂ ਇੱਕ ਬੰਦਾ ਉੱਠ ਕੇ ਸਹੀ ਗੱਲ ਕਰ ਦਿੰਦਾ, ਦੂਜਾ ਉਸ ਸਹੀ ਗੱਲ ਨੂੰ ਟੋਕ ਦਿੰਦਾ, ਤੀਸਰਾ ਗਲਤ ਗੱਲ ਆਪਣੀ ਮਨਾਉਣ ਦੇ ਲਈ ਕੋਈ ਨਾ ਕੋਈ ਹੋਸ਼ ਹੋਸ਼ਾ ਛੱਡ ਦਿੰਦਾ। ਸੋ ਇਹੋ ਹੀ ਇਹਨਾਂ ਦੀ ਖੂਬੀ ਹੈ, ਇਹਨਾਂ ਦੀ ਟੀਮ ਦੀ ਆਹੀ ਖੂਬੀ। ਔਰ ਦੇਸ਼ ਦੀ ਬਦਕਿਸਮਤੀ ਇਹੋ ਹੀ ਆ ਕਿ ਇਹਨੂੰ ਅੱਜ ਤੱਕ ਸਰਕਾਰ ਮਿਲਦੀ ਰਹੀ ਹੈ, ਚੰਗੀ ਟੀਮ ਨਹੀਂ ਮਿਲੀ।
ਜਦ ਤੱਕ ਕਿਸੇ ਦੇਸ਼ ਨੂੰ ਚੰਗੀ ਟੀਮ ਨਹੀਂ ਮਿਲਦੀ ਕੰਮ ਕਰਨ ਵਾਲੀ, ਉਦੋਂ ਤੱਕ ਕਿਸਮਤ ਨਹੀਂ ਬਦਲਦੀ, ਨਾ ਹੀ ਦੇਸ਼ ਦੀ ਬਦਲਦੀ ਹੈ। ਸੋ ਲਿਹਾਜ਼ਾ ਇਹੀ ਕਹਿ ਸਕਦੇ ਹਾਂ ਕਿ ਜੇ GST ਦੇ ਦਾਇਰੇ 'ਚ ਇਹ ਕੀਮਤਾਂ ਆ ਜਾਂਦੀਆਂ ਤਾਂ ਤੇਲ ਦੀਆਂ ਜਿਹੜੀਆਂ ਅੱਜ ਕੀਮਤਾਂ ਅਸਮਾਨ ਨੂੰ ਛੂਹਦੀਆਂ ਪਈਆਂ ਉਹ ਬਿਲਕੁਲ ਮੁੱਦੇ ਮੂੰਹ ਡਿੱਗ ਪੈਣਗੀਆਂ, ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹ ਲੀਟਰ ਤੇ 50 ਤੋਂ 52% ਟੈਕਸ ਠੋਕਣ ਡਏ ਆ, ਤੇ GST ਵੱਧ ਤੋਂ ਵੱਧ ਸਲੈਬ ਕਿੰਨੀ ਰੱਖਦੀ ਹੈ? 28%। ਜੇ 28 ਚ ਵੀ ਲੈ ਆਉਣ ਤਾਂ ਵੀ ਤੇਲ ਦੀਆਂ ਕੀਮਤਾਂ ਲੀਟਰ ਪਿੱਛੇ 20-22 ਰੁਪਏ ਘੱਟ ਜਾਣਗੀਆਂ। ਜੀ ਜੀ ਬਿਲਕੁਲ, ਫਰਕ ਤਾਂ ਕਾਫੀ ਪਊਗਾ। ਅਗਲੀ ਮਿੰਟੂ ਜੀ ਗੱਲ ਕਰੀਏ, ਫਰਜੀ ਸਾਧੂਆਂ ਦੀ ਸੂਚੀ ਜਾਰੀ ਕਰਨ ਵਾਲਾ ਸਾਧੂ ਖੁਦ ਲਾਪਤਾ ਹੋਇਆ। ਦੇਖੋ ਇਹ ਤਾਂ ਬੜੀ ਜਗ੍ਹਾ 13ਵੀਂ ਗੱਲ ਆ ਕਿ ਇੱਥੇ ਪਰਸੋਂ ਚੌਥ ਵਿਚਾਰਾ ਇੰਟਰਵਿਊ ਵੀ ਦੇਣ ਡਿਆ ਸੀਗਾ, ਕਹਿੰਦਾ ਜੀ ਕਿ ਮੁਝਕੋ तो आसाराम के भक्त धमकियां दे रहे हैं। ਉਹ ਆਸਾਰਾਮ ਨੂੰ ਜਦੋਂ ਪੁੱਛਿਆ ਉਹ ਕਹਿੰਦਾ ਮੈਂ ਤੇ ਸੰਤ ਹੈ ਹੀ ਨਹੀਂ, ਮੈਂ ਤੇ ਗਧਾ, ਮੇਰੇ ਕੋਈ ਭਗਤ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ ਹੈ, ਇਹ ਐਵੇਂ ਮਾਰੀ ਜਾਂਦੇ ਆ, ਮੈਂ ਧਮਕੀਆਂ ਕਿਹਨੂੰ ਦਵਾਉਣੀਆਂ? ਉਹ ਕਹਿੰਦਾ ਮੈਂ ਤਾਂ ਗਧਾ। ਸੋ ਹੁਣ ਇਹ ਕਹਿੰਦੇ ਆ ਕਿ ਜਿਹੜਾ ਇਹ ਮਹੰਤ ਸੀਗਾ ਮੋਹਨਦਾਸ, ਉਹ ਕੱਲ ਦਾ ਲਾਪਤਾ ਹੈ ਤੇ ਪਤਾ ਨਹੀਂ ਲੱਗਣ ਡਿਆ ਉਹਦਾ ਜੀ। ਉਹ ਚੜਿਆ ਹਰਿਦੁਆਰ ਤੋਂ, ਉਹਨੇ ਕਲਿਆਣ ਜਾਣਾ ਸੀ, ਕਲਿਆਣ ਮੁੰਬਈ ਦੇ ਲਾਗੇ ਮਹਾਰਾਸ਼ਟਰ ਦੇ ਵਿੱਚ, ਰਸਤੇ ਦੇ ਵਿੱਚ ਦੱਸਦੇ ਆ ਕਿ ਉਹ ਲਾਪਤਾ ਹੋ ਗਿਆ। ਉਹਦੇ ਸੇਵਾਦਾਰ ਜਿਹੜੇ ਸੀਗੇ ਉਹ ਜਦੋਂ ਉੱਥੇ ਟ੍ਰੇਨ 'ਚ ਖਾਣਾ ਬਾਣਾ ਦੇਣ ਗਏ ਆ ਉਸ ਸੀਟ ਤੇ ਉਹ ਸੀਟ ਤੇ ਹੈ ਹੀ ਨਹੀਂ ਸੀ। ਪੁਲਿਸ ਵਾਲੇ ਵੀ ਗਏ ਆ, ਉਹ ਵੀ ਉੱਥੇ ਵੇਖ ਕੇ ਦੰਗ ਰਹਿ ਗਏ ਕਿ ਸਮਾਨ ਬਮਾਨ ਸਾਰਾ ਉੱਥੇ ਪਿਆ ਸੀ, ਪਰ ਜਿਹੜੇ ਸਾਧੂ ਸੀਗੇ ਉਹ ਉੱਥੋਂ ਕਿਤੇ ਪ੍ਰਸਥਾਨ ਕਰ ਚੁੱਕੇ ਸੀਗੇ। ਖੋਜਿਆ ਬਹੁਤ ਆ, ਪਤਾ ਨਹੀਂ ਲੱਗਦਾ ਪਿਆ। ਆਖਰੀ ਵਾਰ ਜਿਹੜੀ ਲੋਕੇਸ਼ਨ ਆਉਂਦੀ ਪਈ ਆ ਟੈਲੀਫੋਨ ਦੀ, ਉਹ ਇਸ ਮੰਥ ਦੀ ਆਉਂਦੀ ਪਈ ਆ ਮੇਰਠ ਦੀ, ਯੂਪੀ ਲੱਗਦੀ। ਹੁਣ ਯੂਪੀ ਜ਼ਿਲ੍ਹੇ ਦੇ ਵਿੱਚੋਂ ਉਹ ਚੜੇ ਆ, ਯੂਪੀ ਦੇ ਜ਼ਿਲ੍ਹੇ ਦੇ ਵਿੱਚੋਂ ਚੜੇ ਆ, ਯੂਪੀ ਦੇ ਵਿੱਚ ਹੀ ਉਹਨਾਂ ਦੀ ਲੋਕੇਸ਼ਨ ਆਉਂਦੀ ਆ। ਅੱਗੇ ਉਹ ਗਏ ਨਹੀਂ, ਰਸਤੇ 'ਚ ਚਲੇ ਕਿੱਥੇ ਗਏ ਆ? ਇਹ ਸਭ ਤੋਂ ਵੱਡਾ ਸਵਾਲ ਆ, ਕਿਉਂਕਿ ਇਹ ਆਪ ਹੀ ਕਹਿੰਦੇ ਸਨ ਕਿ ਸਾਨੂੰ ਧਮਕੀਆਂ ਮਿਲਦੀਆਂ ਪਈਆਂ। ਔਰ ਅਖਾੜਾ ਪ੍ਰੀਸ਼ਦ ਵਾਲੇ ਹੋਰ ਵੀ ਇੱਕ ਦੋ ਸਾਧੂ ਇਹ ਗੱਲ ਕਹਿੰਦੇ ਆ ਕਿ ਜਦੋਂ ਵੀ ਅਸੀਂ ਫਰਜੀ ਸਾਧਾਂ ਦੀ ਸੂਚੀ ਜਾਰੀ ਕੀਤੀ ਆ, ਇਹ ਸੂਚੀ ਸਾਡੇ ਲਈ ਕਸੂਤੀ ਬਣੀ ਖਲੋਤੀ ਆ, ਸਾਨੂੰ ਧਮਕੀਆਂ ਬੜੀਆਂ ਆਉਂਦੀਆਂ ਪਈਆਂ। ਪਰ ਇਹ ਅਚਨਚੇਤੀ ਜਿਹੜੀ ਇਹ ਘਟਨਾ ਵਾਪਰੀ ਆ, ਉਹਨੇ ਸਾਰਿਆਂ ਨੂੰ ਫਿਕਰਾਂ 'ਚ ਪਾ ਦਿੱਤਾ। ਵੈਸੇ ਸਾਧੂ ਤੇ ਇਸ ਗੱਲ ਤੋਂ ਵੀ ਨਾਰਾਜ਼ ਆ ਕਿ ਸਾਰਾ ਮੀਡੀਆ ਜਿਹੜਾ ਉਹ ਹਨੀਪ੍ਰੀਤ ਦੀਆਂ ਖਬਰਾਂ ਚਲਾਈ ਜਾਂਦਾ, ਹਨੀਪ੍ਰੀਤ ਦੀਆਂ ਖਬਰਾਂ ਚਲਾਈ ਜਾਂਦਾ। ਸਾਡਾ ਮਹੰਤ ਲਾਪਤਾ ਹੋਇਆ, ਕੋਈ ਖਬਰ ਹੀ ਨਹੀਂ ਦਿੰਦਾ ਪਿਆ ਚੈਨਲ ਤੇ। ਔਰ ਅਸੀਂ ਜਿੱਦਣ ਫਰਜੀ ਸਾਧੂਆਂ ਵਾਲੀ ਸੂਚੀ ਜਾਰੀ ਕੀਤੀ ਸੀ ਉਦਣ ਸਾਰੇ ਚਲਾਈ ਖਲੋਤੇ ਸੀ, ਤੇ ਹੁਣ ਫਰਜੀ ਸਾਧੂ ਦੀ ਫਰਜੀ ਧੀ ਹੈ ਜਿਹੜੀ, ਉਹਦੀਆਂ ਖਬਰਾਂ 'ਚ ਹੀ ਸਾਰੀ ਪੱਤਰਕਾਰਤਾ ਖੁੱਭ ਗਈ ਆ, ਸਾਡੇ ਵੱਲ ਕੋਈ ਆਉਂਦਾ ਹੀ ਨਹੀਂ ਹੈ। ਇਹ ਵੀ ਗਿਲਾ ਉਹਨਾਂ ਨੇ ਕੀਤਾ। ਖੈਰ ਇਹ ਬੜੀ ਇੱਕ ਕਹਿ ਸਕਦੇ ਹਾਂ ਕਿ ਸੰਵੇਦਨਸ਼ੀਲ ਗੱਲ ਆ। ਜਿਸ ਬੰਦੇ ਨੇ ਅੱਗੇ ਲੱਗ ਕੇ, ਕਿਉਂਕਿ ਸਪੋਕਸ ਪਰਸਨ ਵੀ ਸੀਗਾ ਅਖਾੜਾ ਪ੍ਰੀਸ਼ਦ ਦਾ, ਜਿਸ ਬੰਦੇ ਨੇ ਅੱਗੇ ਲੱਗ ਕੇ ਅਨਾਊਂਸਮੈਂਟ ਕੀਤੀ, ਸਭ ਕੁਛ ਕੀਤਾ, ਬਾਈਟਾਂ ਦਿੱਤੀਆਂ ਚੈਨਲਾਂ ਨੂੰ, ਉਹ ਅਚਾਨਕ ਗਾਇਬ ਹੋ ਜਾਂਦਾ। ਵੈਸੇ ਸਾਧੂਆਂ ਦਾ ਅਚਾਨਕ ਗਾਇਬ ਹੋਣਾ ਨਾ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਤਲਿਸਮ ਹੀ ਹੈ। ਸਾਡੇ ਪੰਜਾਬ ਦੇ ਵਿੱਚੋਂ ਇੱਕ ਸਾਧੂ ਗੁੰਮ ਹੋ ਗਿਆ ਸੀ ਪਿਛਲੇ ਸਾਲ, ਬੜਾ ਰੌਲਾ ਪਿਆ, ਉਹਦੇ 'ਚ ਬੰਦੇ ਵੀ ਬਹੁਤ ਕੁੱਟੇ ਗਏ, ਤੇ ਉਹ ਸਾਧੂ 6 ਮਹੀਨੇ 7 ਮਹੀਨੇ 8 ਮਹੀਨੇ ਤੱਕ ਮੇਰੇ ਖਿਆਲ ਦੇ ਨਾਲ ਕਿਤੋਂ ਨਹੀਂ ਲੱਭਿਆ, ਤੇ ਅਚਨਚੇਤ ਫਿਰ ਉਹ ਪ੍ਰਗਟ ਹੋ ਗਿਆ। ਕਿਸੇ ਨੇ ਦੱਸਿਆ ਕਿ ਉਹ ਤਾਂ ਫਲਾਣੇ ਆਸ਼ਰਮ 'ਚ ਬੈਠਾ ਅੱਜ ਕੱਲ੍ਹ ਭਗਤੀ 'ਚ ਲੀਨ ਆ, ਤੇ ਉੱਥੋਂ ਜਾ ਕੇ ਲੈ ਕੇ ਆਏ ਬਾਬੇ ਨੂੰ। ਜੇ ਤੇ ਹੁਣ ਕੋਈ ਏਦਾਂ ਦਾ ਮਜ਼ਾਕ ਆਮ ਬੰਦਾ ਕਰ ਗਿਆ ਹੁੰਦਾ ਪੁਲਿਸ ਨਾਲ, ਇਹਨਾਂ ਨੇ ਪਹਿਲਾਂ ਤੇ ਉਹਨੂੰ ਕੁੱਟ ਕੇ ਦੂਰਿਆਂ ਕਰਨਾ ਸੀ, ਮੁੜ ਕੇ ਉੱਤੇ ਕੇਸ ਪਾ ਦੇਣਾ ਸੀਗਾ, ਮੈਂ ਕਾਨੂੰਨ ਨੂੰ ਗੁੰਮਰਾਹ ਕਰਨ ਦਾ ਤੇ ਫਲਾਣਾ ਗੁੰਮਰਾਹ ਕਰਨ ਦਾ। ਪਰ ਕਿਉਂਕਿ ਉਹ ਠਹਿਰਿਆ ਸਾਧੂ ਬਾਬਾ ਸੀਗਾ, ਉਹਨੂੰ ਪੁਲਿਸ ਮੱਥਾ ਟੇਕ ਕੇ ਕਹਿੰਦੀ ਕਿ ਮਹਾਂਪੁਰਸ਼ੋ ਕਿੱਥੇ ਸੀਗੇ ਤੁਸੀਂ? ਉਹ ਕਹਿੰਦਾ ਜੀ ਬਸ ਮੇਰਾ ਜੀਅ ਕੀਤਾ ਇਕਾਂਤ ਵਸ ਹੋਣ ਨੂੰ, ਮੈਂ ਇਕਾਂਤ ਵਸ ਹੋ ਗਿਆ, ਕੁਛ ਦੱਸਿਆ ਨਹੀਂ, ਕੁਛ ਲੈਣਾ ਨਹੀਂ। ਇੱਥੇ ਲੋਕ ਉਹਦੇ ਚੇਲੇ ਚਾਪੜੇ, ਉਹਨੂੰ ਚਾਹੁਣ ਵਾਲੇ, ਉਹਦੀਆਂ ਪੈੜਾਂ ਚੁੰਮਦੇ ਫਿਰਨ ਤੇ ਤਸਵੀਰਾਂ ਗੱਲ ਨਾਲ ਲਾ ਕੇ ਧਾਹਾਂ ਮਾਰਦੇ। ਉਹ ਕਹਿੰਦਾ ਜੀ ਮੈਂ ਇਕਾਂਤਵਾਸ 'ਚ ਚਲੇ ਗਿਆ ਸੀ, ਤੇ ਉਹ ਇਕਾਂਤਵਾਸ ਕਹਿੰਦੇ ਚੰਗਾ ਸੀ, ਉੱਥੇ ਆਸ਼ਰਮ ਦੇ ਵਿੱਚ ਤੇ ਭੀੜ ਭੜੱਕਾ ਸੀ ਜਿੱਥੇ ਤੁਸੀਂ ਬੈਠੇ ਸੀਗੇ। ਉਹ ਕਹਿੰਦਾ ਨਹੀਂ ਮੈਂ ਤੇ ਇਕਾਂਤਵਾਸ ਚੀਜ਼ ਨਾ ਆਲੇ ਦੁਆਲੇ ਜੋ ਮਰਜ਼ੀ ਹੁੰਦਾ। ਸੋ ਇਸ ਤਰ੍ਹਾਂ ਦੀਆਂ ਇਹਨਾਂ ਦੀਆਂ ਕਹਾਣੀਆਂ ਵੀ ਹੈਗੀਆਂ। ਪਰ ਆਹ ਜਿਹੜੀ ਕਹਾਣੀ ਹੈ ਇਹ ਚਿੰਤਾਜਨਕ ਆ ਕਿ ਜਿਸ ਤਰੀਕੇ ਨਾਲ ਉਹ ਬਾਬਾ ਤੁਰਿਆ ਜਾਂਦਾ ਰੇਲ ਦੇ ਵਿੱਚੋਂ ਹੀ ਗਾਇਬ ਹੋ ਗਿਆ। ਹੁਣ ਇਹ ਭਗਤ ਕਿਤੇ ਇਹ ਨਾ ਸੋਚ ਲੈਣ ਕਿ ਗੈਬੀ ਸ਼ਕਤੀ ਆ, ਪਰ ਜਿਸ ਤਰ੍ਹਾਂ ਦੇ ਸੰਕੇਤ ਮਿਲਦੇ ਆ
ਉਹ ਤੋਂ ਜਾਪਦਾ ਕਿ ਕੋਈ ਨਾ ਕੋਈ ਇਹਦੇ 'ਚ ਭੇਦ ਜ਼ਰੂਰ ਆ। ਜੀ ਜੀ ਜੀ। ਅਗਲੀ ਮਿੰਟੂ ਜੀ ਆਪਾਂ ਗੱਲ ਕਰਦੇ ਹਾਂ ਬੱਚਿਆਂ ਦੀ ਮੌਤ ਦੇ ਮਾਮਲੇ ਦੇ ਵਿੱਚ ਪੰਜਾਬ ਵੀ ਪਿੱਛੇ ਨਹੀਂ। ਜਿਸ ਦਿਨ ਯੂਪੀ 'ਚੋਂ ਖਬਰਾਂ ਆਈਆਂ ਸੀ, ਜਿਸ ਦਿਨ ਝਾਰਖੰਡ 'ਚੋਂ ਖਬਰਾਂ ਆਈਆਂ ਸੀ, ਜਿਸ ਦਿਨ ਗੁਜਰਾਤ 'ਚੋਂ ਖਬਰਾਂ ਆਈਆਂ ਸੀ, ਅਸੀਂ ਸਾਰੇ ਪੰਜਾਬੀ ਬੜੀ ਸੰਵੇਦਨਾ ਵਿਖਾ ਰਹੇ ਸਾਂ। ਔਰ ਵਿਖਾਉਣੀ ਵੀ ਚਾਹੀਦੀ ਆ ਕਿ ਨਿੱਕੇ ਨਿੱਕੇ ਮਾਸੂਮ ਆ ਜਿਹੜੇ ਉਹ ਇਸ ਸਿਸਟਮ ਦੇ ਹੱਥੋਂ ਕਤਲ ਹੋਣ ਡਏ ਆ। ਅਫਸੋਸ ਦੀ ਗੱਲ ਆ ਕਿ ਉਹਨਾਂ ਨੂੰ ਰੋਕਣ ਦਾ ਜਿਨ੍ਹਾਂ ਦੇ ਮੋਢਿਆਂ ਤੇ ਜਿੰਮਾ, ਉਹ ਆਪਣਾ ਜਿੰਮਾ ਨਿਭਾਉਣ ਦੀ ਥਾਂ ਤੇ ਗੱਲਾਂ ਹੀ ਹੋਰ ਪੁੱਠੀਆਂ ਸਿੱਧੀਆਂ ਕਰਦੇ ਪਏ ਆ। ਸਾਰਿਆਂ ਨੇ ਰੋਸ ਕੀਤਾ, ਸਾਰਿਆਂ ਨੇ ਸੰਵੇਦਨਾ ਜਤਾਈ, ਪਰ ਇਹ ਨਹੀਂ ਪਤਾ ਕਿ ਸਾਡੇ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਹੀ ਕੰਮ ਚੱਲਦਾ ਪਿਆ। ਅਫਸੋਸ ਦੀ ਗੱਲ ਹੈ ਕਿ ਸਾਨੂੰ ਪਤਾ ਨਹੀਂ ਲੱਗਦਾ। ਇੱਕ ਸੱਜਣ ਨੇ RTI ਪਾਈ ਆ ਔਰ ਅੰਮ੍ਰਿਤਸਰ ਦੇ ਇੱਕੋ ਹੀ ਹਸਪਤਾਲ ਦੀ RTI ਆ, ਇੱਕੋ ਹਸਪਤਾਲ ਦੀ RTI ਹੈ। ਉਹਦੇ 'ਚ ਉਹਨੇ ਪੁੱਛਿਆ ਕਿ ਹੁਣ ਤੱਕ 54 ਸਾਲਾਂ 'ਚ ਕਿੰਨੇ ਬੱਚੇ ਇੱਥੇ ਮਰੇ ਆ। ਤੁਸੀਂ ਦੰਗ ਰਹਿ ਜਾਓਗੇ ਸੁਣ ਕੇ ਜੀ ਕਿ ਜਿਹੜਾ ਗੁਰੂ ਨਾਨਕ ਦੇਵ ਹਸਪਤਾਲ ਹੈ ਅੰਮ੍ਰਿਤਸਰ ਦਾ, ਉਸ ਹਸਪਤਾਲ ਨੇ ਜਿਹੜਾ ਜਵਾਬ ਦਿੱਤਾ RTI ਦਾ, ਉਹ ਜਵਾਬ ਇਹ ਆ ਕਿ 2011 ਤੋਂ 15 ਤੱਕ ਯਾਨੀ 64 ਸਾਲਾਂ 'ਚ 2701 ਬੱਚਾ, ਨਵਾਂ ਜੰਮਿਆ ਬੱਚਾ, ਨਵਜਾਤ ਬੱਚਾ ਜਿਹਨੂੰ ਕਹਿ ਦਿੰਦੇ ਆ, ਉਹ ਇਸ ਹਸਪਤਾਲ 'ਚ ਵਰਿਆ। ਯਾਨੀ 64 ਸਾਲਾਂ 'ਚ 2701 ਬੱਚਾ। ਔਰ ਕਮਾਲ ਦੀ ਗੱਲ ਤੇ ਇਹ ਆ ਕਿ 2011 'ਚ ਪੂਰੇ ਸਾਲ 'ਚ 425 ਬੱਚੇ ਮਰੇ ਸਨ, ਯਾਨੀ 425 ਤੇ ਜਦੋਂ 2015 ਚੜਿਆ, 2015 ਮੁੱਕਦਿਆਂ ਉਹ ਜਿਹੜੀ 425 ਵਾਲੀ ਗਿਣਤੀ ਸੀ ਉਹ 2015 ਸਾਲ 'ਚ 851 ਹੋ ਗਈ, ਯਾਨੀ ਦੁੱਗਣਾ ਹੋ ਗਿਆ। ਜਿਹੜਾ ਉਹ ਆંકੜਾ ਸੀ ਲਗਭਗ ਦੁੱਗਣਾ ਹੋ ਗਿਆ ਜੀ। ਇਹਦਾ ਮਤਲਬ ਇਹ ਆ ਕਿ ਉਹ ਆંકੜਾ ਵੱਧਦਾ ਜਾ ਰਿਹਾ ਔਰ ਕਿੱਥੇ ਵੱਧਦਾ ਜਾ ਰਿਹਾ? ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦੇ ਵਿੱਚ। ਤੇ ਜੇ ਸਾਰੇ ਪੰਜਾਬ ਦੇ ਉਹ ਹਸਪਤਾਲ ਜੋੜ ਲਈਏ ਜਿੱਥੇ ਨਾ ਜੀਵਨ ਬਚਾਊ ਯੰਤਰ ਹੈ, ਨਾ ਪੂਰਾ ਸਟਾਫ ਹੈ, ਨਾ ਪੂਰੀਆਂ ਦਵਾਈਆਂ, ਬਸ ਧੱਕ ਮੱਥੇ ਨਾਲ ਸਿਸਟਮ ਚੱਲੀ ਜਾਂਦਾ, ਜੇ ਉਹਨਾਂ ਦੇ ਵਿੱਚੋਂ ਵੀ ਆંકੜੇ ਕੱਢ ਲਏ ਜਾਣ ਤੇ ਮੇਰੇ ਖਿਆਲ ਦੇ ਨਾਲ ਜਿਨ੍ਹਾਂ ਨੂੰ ਅਸੀਂ ਪਾਣੀ ਪੀ ਕੇ ਭੰਡਦੇ ਰਹੇ ਹਾਂ, ਅਸੀਂ ਉਹਨਾਂ ਤੋਂ ਬਹੁਤਾ ਪਿੱਛੇ ਨਹੀਂ ਖੜਾਂਗੇ, ਕਿਉਂਕਿ ਆંકੜੇ ਤੇ ਉਹਨਾਂ ਦੇ ਵੀ ਇਹੋ ਜਿਹੀ ਹੈ ਨਾ, ਸੈਂਕੜੇ ਹਜ਼ਾਰਾਂ 'ਚ। ਤੇ ਸਾਡੇ ਵੀ ਇੱਕ ਹਸਪਤਾਲ ਦਾ ਆંકੜਾ ਜਿਹੜਾ ਉਹ ਦੇਖ ਲਓ ਕਿ ਹਜ਼ਾਰਾਂ 'ਚ ਆਈ ਜਾਂਦਾ। 4 ਸਾਲਾਂ 'ਚ ਉਹ ਦੱਸਦੇ ਆ ਕਿ 2701 ਬੱਚਾ ਮਰ ਗਿਆ। ਹੁਣ ਇਹਦੇ ਜਿਹੜੇ ਹਸਪਤਾਲ ਦੇ ਸਟਾਫ ਵਾਲੇ ਆ ਜਾਂ ਜਿਹੜੇ ਪ੍ਰਬੰਧਕ ਆ, ਉਹ ਆਪ ਮੰਨਦੇ, ਉਹ ਕਹਿੰਦੇ ਆ ਜੀ ਕਿ 50% ਸਟਾਫ ਦੀ ਕਮੀ ਹੈ, ਜੋ ਬੱਚਾ ਵਿਭਾਗ 'ਚ ਹੋਣੀ ਚਾਹੀਦੀ ਹੈ, 50% ਸਟਾਫ ਦੀ ਕਮੀ ਹੈ। ਔਰ ਖਾਸ ਤੌਰ ਤੇ ਜਿਹਨੂੰ ਨਿਊਨੇਟਲ ਇੰਟੈਂਸਿਵ ਕੇਅਰ ਯੂਨਿਟ ਕਹਿੰਦੇ ਆ ਜੀ, ਉਹਦਾ ਵੀ ਜਿਹੜਾ ਇਸ ਸਮੇਂ ਸਮਰੱਥਾ ਦਾ ਹੈ ਯੰਤਰ, ਉਹ ਸਮਰੱਥਾ ਤੋਂ ਮਰੀਜ਼ ਕਿਤੇ ਵੱਧ ਨੇ ਜਾਂ ਜਿਹੜੇ ਬੱਚੇ ਆ ਉਹ ਕਿਤੇ ਵੱਧ ਨੇ। ਇਹਦਾ ਮਤਲਬ ਇਹ ਆ ਕਿ ਟੈਕਨੋਲੋਜੀ ਵੀ ਹਾਣਦੀ ਨਹੀਂ, ਸਟਾਫ ਵੀ ਪੂਰਾ ਨਹੀਂ, ਤੇ ਦਵਾਈਆਂ ਦਾ ਵੀ ਪਤਾ ਨਹੀਂ ਸਟਾਕ ਹੋਏਗਾ ਜਾਂ ਨਹੀਂ ਹੋਏਗਾ। ਸੋ ਇਸ ਕਰਕੇ ਇਹ ਗਿਣਤੀ ਇੱਕ ਹਸਪਤਾਲ 'ਚੋਂ ਇੰਨੀ ਪਹੁੰਚੀ ਪਈ ਆ। ਉਹਦਾ ਆਪਾਂ ਉਸ ਦਿਨ ਵੀ ਗੱਲ ਕੀਤੀ ਸੀਗੀ ਕਿ ਇਸ ਗਿਣਤੀ ਦੇ ਮਾਮਲੇ 'ਚ ਸਾਡਾ ਪੂਰਾ ਭਾਰਤ ਹੀ ਪੂਰੇ ਸੰਸਾਰ ਤੋਂ ਅੱਗੇ ਆ, ਜਿੱਥੇ ਇਕੱਲੇ 2016 ਦੇ ਵਿੱਚ ਹੀ 9 ਲੱਖ ਬੱਚਾ ਮਰ ਗਿਆ। ਪਰ ਪੰਜਾਬ ਨੂੰ ਇਹ ਸੋਚਣਾ ਪਊਗਾ, ਕਿਉਂਕਿ ਅਸੀਂ ਬਹੁਤ ਆਪਣੇ ਆਪ ਨੂੰ ਕਹਿੰਦੇ ਹਾਂ ਕਿ ਸਿਹਤ ਪੱਖੋਂ, ਸਿੱਖਿਆ ਪੱਖੋਂ ਅਸੀਂ ਬੜੇ ਖੁਸ਼ਹਾਲ ਲੋਕ ਆ, ਪਰ ਜੇ ਸਾਡੀ ਸਿਹਤ ਪ੍ਰਣਾਲੀ ਇਹੋ ਜਿਹੀ ਆ ਕਿ ਲੁਧਿਆਣੇ ਦੇ ਵਿੱਚ ਕੁਝ ਘੰਟਿਆਂ ਦੇ ਅੰਦਰ ਹੀ 4-5 ਨਵਜਾਤ ਬੱਚੇ ਮਰ ਗਏ ਸੀ। ਸਾਡੇ ਰਜਿੰਦਰਾ ਹਸਪਤਾਲ ਦੇ ਵਿੱਚ 5 ਬੱਚੇ ਜਿਹੜੇ ਉਹ ਜਿੰਦਾ ਸੜ ਗਏ ਸੀਗੇ। ਜੇ ਅਸੀਂ ਇਸੇ ਤਰ੍ਹਾਂ ਹੀ ਚੱਲਦੇ ਰਹੇ ਤੇ ਫਿਰ ਮੇਰੇ ਖਿਆਲ ਦੇ ਨਾਲ ਜਿਹੜੇ ਆંકੜੇ ਪੜ੍ਹ ਕੇ ਅਸੀਂ ਬਹੁਤ ਸੰਵੇਦਨਸ਼ੀਲ ਹੋ ਜਾਂਦੇ ਆ, ਬੜੇ ਦੁਖੀ ਹੋ ਜਾਂਦੇ ਆ। ਜੇ ਇਸ ਤਰ੍ਹਾਂ ਦੇ ਆંકੜੇ ਸਾਡੇ ਪੰਜਾਬ 'ਚੋਂ ਨਿਕਲਦੇ ਰਹੇ ਤੇ ਫਿਰ ਮੇਰੇ ਖਿਆਲ ਦੇ ਨਾਲ ਉਹ ਸੰਵੇਦਨਾ ਸਾਡੀ ਮਰ ਜਾਏਗੀ, ਜਿਹੜੀ ਸੰਵੇਦਨਾ ਸਾਡੀ ਦੂਜੇ ਰਾਜਾਂ ਪ੍ਰਤੀ ਰਹਿੰਦੀ ਹੈ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਇੱਕ ਰਿਪੋਰਟ ਦੇ ਆਧਾਰ ਤੇ ਖੁਲਾਸਾ ਹੋਇਆ ਵੀ ਮਜ਼ਦੂਰਾਂ ਦੇ ਸਿਰ ਤੇ ਵੀ ਕਰਜ਼ੇ ਦੀ ਪੰਡ ਬਹੁਤ ਭਾਰੀ ਆ। ਦੇਖੋ, ਜਦੋਂ ਵੀ ਨਾ ਗੱਲ ਚੱਲਦੀ ਹੈ ਕਿਸਾਨ ਖੁਦਕੁਸ਼ੀਆਂ ਦੀ, ਅਸੀਂ ਇੱਕ ਚੀਜ਼ ਹਮੇਸ਼ਾ ਭੁੱਲ ਜਾਂਦੇ ਹਾਂ ਕਿ ਇਹਨਾਂ ਦੇ ਨਾਲ ਸਭ ਤੋਂ ਵੱਡਾ ਮਜਬੂਰ ਤਬਕਾ ਜੇ ਕੋਈ ਹੈ ਤੇ ਉਹ ਹੈ ਮਜ਼ਦੂਰ ਤਬਕਾ ਜੀ, ਕਿਉਂਕਿ ਉਹਨਾਂ ਦੀ ਹਾਲਤ ਕਿਸਾਨਾਂ ਦੇ ਨਾਲ ਹੀ ਵੱਜੀ ਹੈ।
ਕਿਸਾਨ ਬਦਹਾਲ ਹੋਇਆ, ਉਹ ਆਪਣੇ ਆਪ ਬਦਹਾਲ ਹੋ ਜਾਂਦੇ ਆ। ਖੇਤ ਮਜ਼ਦੂਰ ਆ ਜਿਹੜੇ, ਜਿਨ੍ਹਾਂ ਨੂੰ ਖੇਤੀਹਾਰ ਮਜ਼ਦੂਰ ਕਹਿ ਦਿੰਦੇ ਆ। ਪਰ ਕਮਾਲ ਦੀ ਗੱਲ ਇਹ ਆ ਕਿ ਜਦੋਂ ਵੀ ਚਿੰਤਾ ਹੁੰਦੀ ਹੈ ਜਾਂ ਚਿੰਤਨ ਹੁੰਦਾ, ਉਹ ਸਿਰਫ ਕਿਸਾਨ ਖੁਦਕੁਸ਼ੀਆਂ ਨੂੰ ਲੈ ਕੇ ਹੁੰਦਾ, ਮਜ਼ਦੂਰ ਖੁਦਕੁਸ਼ੀਆਂ ਨੂੰ ਲੈ ਕੇ ਕਦੇ ਗੱਲ ਨਹੀਂ ਹੋਈ। ਉਦਾਹਰਨ ਤੁਸੀਂ ਕੈਪਟਨ ਦੀ ਕਰਜ਼ਾ ਮਾਫੀ, ਅਖੌਤੀ ਕਰਜ਼ਾ ਮਾਫੀ ਨੂੰ ਦੇਖ ਲਓ। ਉਹਨਾਂ ਨੇ ਜੇ ਗੱਲ ਕੀਤੀ ਹੈ ਤੇ ਸਿਰਫ ਕਿਸਾਨ ਦੀ ਗੱਲ ਕੀਤੀ ਹੈ, ਜਦ ਕਿ ਜਿਹੜਾ ਉਹਦੀ ਖੱਬੀ ਬਾਂਹ ਖੇਤ ਮਜ਼ਦੂਰ, ਉਹਦੀ ਗੱਲ ਨਹੀਂ ਕੀਤੀ ਉਹਨਾਂ ਨੇ। ਕੋਈ ਵੀ ਪਾਲਿਸੀ ਜਦੋਂ ਵੀ ਅਮਲ 'ਚ ਆਉਂਦੀ ਹੈ ਤਾਂ ਉਹਦਾ ਜਿਹੜਾ ਫਰੇਮ ਹੁੰਦਾ, ਉਸ ਫਰੇਮ ਦੇ ਵਿੱਚ ਕਿਸਾਨ ਨੂੰ ਫਿੱਟ ਕਰ ਦਿੱਤਾ ਜਾਂਦਾ, ਜਿਹੜਾ ਖੇਤ ਮਜ਼ਦੂਰ ਆ ਉਹਨੂੰ ਪਿੱਛੇ ਛੱਡ ਦਿੱਤਾ ਜਾਂਦਾ। ਆਹ ਇੱਕ ਸਰਵੇ ਕੀਤਾ, ਇਹਦੇ ਵਿੱਚ ਬਹੁਤ ਵੱਡਾ ਪੱਤਰਕਾਰ ਹੈ ਇੱਥੇ ਸਾਡੇ ਹਮੀਰ ਸਿੰਘ, ਉਹ ਵੀ ਸ਼ਾਮਲ ਸੀਗਾ। ਔਰ ਕਿਸਾਨੀ ਦੇ ਮੁੱਦਿਆਂ ਨਾਲ ਹਮੀਰ ਸਿੰਘ ਮੇਰੇ ਖਿਆਲ ਦੇ ਨਾਲ ਇਸ ਤਰ੍ਹਾਂ ਦਾ ਵਾਸਤਾ ਹੈ ਕਿ ਉਹਦੀ ਜਿੰਨੀ ਨੌਲੇਜ ਸ਼ਾਇਦ ਹੀ ਕਿਸੇ ਨੂੰ ਹੋਵੇ ਇਸ ਖੇਤਰ 'ਚ। ਉਹ ਸੀਗਾ। ਕੁਛ ਇਹਨਾਂ ਦੇ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਸੀਗੇ। ਇਹਨਾਂ ਨੇ ਸਰਵੇ ਕੀਤਾ। ਸਰਵੇ ਕਿੰਨੇ ਕੁ ਪਿੰਡਾਂ ਤੇ ਕੀਤਾ? ਸਿਰਫ 13 ਪਿੰਡਾਂ 'ਚ। ਔਰ 13 ਪਿੰਡਾਂ 'ਚ ਜਿਹੜਾ ਉਹ ਸਰਵੇਖਣ ਕੀਤਾ, ਉਹਦੇ 'ਚ ਇਹਨਾਂ ਨੇ 1618 ਪਰਿਵਾਰ ਲਏ ਆ। ਤੇ ਇਹਨਾਂ ਪਰਿਵਾਰਾਂ ਦੇ ਵਿੱਚ ਜਿਹੜਾ ਕਰਜ਼ਾ ਸਾਹਮਣੇ ਆਇਆ, ਉਹ ਕਮਾਲ ਦਾ ਫਿਗਰ ਆ ਕਿ ਹਰੇਕ ਮਜ਼ਦੂਰ ਦੇ ਪਰਿਵਾਰ 'ਚ 91,437 ਰੁਪਈਆਂ ਦਾ ਔਸਤਨ ਕਰਜ਼ਾ ਹੈ। ਯਾਨੀ ਇੱਕ ਖੇਤ ਮਜ਼ਦੂਰ ਦੇ ਸਿਰ ਤੇ ਲਗਭਗ ਲਾ ਲਓ ਕਿ 1 ਲੱਖ ਰੁਪਈਏ ਦਾ ਕਰਜ਼ਾ। ਔਰ ਇਹ ਸਰਵੇਖਣ ਕਿੱਥੇ ਹੋਇਆ? 13 ਪਿੰਡਾਂ 'ਚ, ਮਾਲਵੇ ਦੇ 13 ਪਿੰਡਾਂ 'ਚ। ਕਿਉਂਕਿ ਇਹਨਾਂ ਕੋਲ ਓਨੇ ਵਸੀਲੇ ਨਹੀਂ ਹੈ, ਉਹਨਾਂ ਇਹਨਾਂ ਦਾ ਦਾਇਰਾ ਨਹੀਂ ਹੈ। ਜੇ ਸਾਰੇ ਪੰਜਾਬ 'ਚ ਕਰਨ ਤੇ ਮੇਰੇ ਖਿਆਲ ਦੇ ਨਾਲ ਇਹ ਫਿਗਰ ਵਧੇਗਾ ਹੀ, ਘਟਦਾ ਨਹੀਂ ਹੈ ਜੀ। ਹੁਣ ਕਿਉਂ ਆ? ਇਹ ਸੋਚਣ ਦੀ ਗੱਲ ਹੈ, ਵਿਚਾਰਨ ਦੀ ਗੱਲ ਆ। ਇੱਕ ਬੰਦਾ ਸੀਰੀ ਰਲਦਾ ਕਿਸੇ ਦੇ ਨਾਲ, ਸੀਰੀ ਰਲਦਾ, ਉਸ ਤੋਂ ਬਾਅਦ ਉਹਦੀ ਜਿਹੜੀ ਜ਼ਰੂਰਤਾਂ ਦੀ ਪੂਰਤੀ ਹੈ ਉਹ ਜ਼ਿਮੀਂਦਾਰ ਤੋਂ ਸ਼ੁਰੂ ਹੋ ਜਾਂਦੀ ਹੈ। ਉਹ ਕਰਦਿਆਂ ਕਰਾਉਂਦਿਆਂ ਜਦੋਂ ਸਾਲ ਦਾ ਹਿਸਾਬ ਹੁੰਦਾ, ਤਾਂ ਅਗਲੇ ਸਾਲ ਦੇ ਪੈਸੇ ਪਹਿਲਾਂ ਐਡਵਾਂਸ ਆ ਗਏ ਹੁੰਦੇ ਆ, ਕਿਉਂਕਿ ਮਹਿੰਗਾਈ ਬਹੁਤ ਆ। ਫਿਰ ਉਹ ਸਾਲ ਲੱਗ ਜਾਂਦਾ। ਏਦਾਂ ਸਾਲ ਦਰ ਸਾਲ ਉਹ ਮਜ਼ਦੂਰ ਜੇ ਮਰ ਜਾਂਦਾ ਤੇ ਉਹਨੇ ਚਿਰ ਉਹਦਾ ਮੁੰਡਾ ਤਿਆਰ ਹੋ ਜਾਂਦਾ, ਉਹ ਪੰਜਾਲੀ ਉਹਦੇ ਗਲ 'ਚ ਪੈ ਜਾਂਦੀ ਹੈ। ਇਸੇ ਤਰ੍ਹਾਂ ਹੀ ਚੱਕਰ ਚੱਲਦਾ ਰਹਿੰਦਾ। ਹੁਣ ਜਿਹੜੀਆਂ ਗਰਜ਼ਾਂ ਨੇ ਉਹ ਲਗਾਤਾਰ ਵੱਧਦੀਆਂ ਜਾਂਦੀਆਂ, ਮਹਿੰਗਾਈ ਵੱਧਦੀ ਜਾਂਦੀ ਹੈ, ਮਜ਼ਦੂਰ ਦੀ ਆਮਦਨ ਹੈ ਜਿਹੜੀ ਸਿਮਟਦੀ ਜਾਂਦੀ ਹੈ। ਜੇ ਕਿਸਾਨੀ ਹੈ ਉਹ ਬਿਲਕੁਲ ਡੁੱਬੀ ਹੈ। ਉਹਦੇ ਨਾਲ ਜਿਹੜਾ ਮਜ਼ਦੂਰਾਂ ਦਾ ਜਿੱਦਾਂ ਇਨਕਮ ਦਾ ਇੱਕ ਵਸੀਲਾ ਹੁੰਦਾ, ਵਾਢੀ ਆ ਗਈ ਜਾਂ ਨਰਮੇ ਦੀ ਚੁਗਾਈ ਆ ਗਈ, ਉਹ ਵੀ ਪ੍ਰਭਾਵਿਤ ਹੋਣ ਲੱਗ ਪਈਆਂ। ਸੋ ਇਹਨਾਂ ਕੋਲੇ ਇੱਕੋ ਹੀ ਜ਼ਰੀਆ ਬਚਿਆ, ਜ਼ਿਮੀਂਦਾਰਾਂ ਦਾ ਕਰਜ਼ਾ, ਸ਼ਾਹੂਕਾਰਾਂ ਦਾ ਕਰਜ਼ਾ। ਔਰ ਇੱਕ ਚੀਜ਼ ਹੁਣ ਬੜੀ ਖਤਰਨਾਕ ਆ ਕਿ ਜਿਹੜੀਆਂ ਇੱਥੇ ਖੁੰਭਾ ਵਾਂਗੂ ਫਾਈਨੈਂਸ ਕੰਪਨੀਆਂ ਉਪਜੀਆਂ ਨੇ ਪੰਜਾਬ 'ਚ ਜੀ, ਜਿਹੜੇ ਖੇਤ ਮਜ਼ਦੂਰ ਹੈ, ਕਿਉਂਕਿ ਉਹਨਾਂ ਨੂੰ ਜ਼ਿਮੀਂਦਾਰ ਤੋਂ ਵੀ ਸੁਖਾਲਾ ਕਰਜ਼ਾ ਨਹੀਂ ਮਿਲਦਾ, ਸ਼ਾਹੂਕਾਰ ਤੋਂ ਵੀ ਸੁਖਾਲਾ ਨਹੀਂ ਮਿਲਦਾ, ਤਾਂ ਉਹ ਜਿਹੜੀਆਂ ਫਾਈਨੈਂਸ ਕੰਪਨੀਆਂ ਹੁਣ ਉਹ ਮਜ਼ਦੂਰ ਹੈ ਜਿਹੜਾ ਉਹਨਾਂ ਦੇ ਜਕੜ ਪੰਜੇ 'ਚ ਆ ਗਿਆ। ਉਹ ਕੀ ਕਰਦੀਆਂ? ਮੰਨ ਲਓ 20,000 ਰੁਪਈਆ ਦੇਤਾ ਕਿਸੇ ਮਜ਼ਦੂਰ ਨੂੰ, ਉਹਦੀ ਥਾਂ ਜੇ ਕੋਈ 4 ਮਰਲੇ ਉਹ ਲਿਖਾ ਲਈ, ਨਹੀਂ ਤਾਂ ਉਹ ਖਾਲੀ ਚੈੱਕ ਲੈ ਲੈਂਦੇ ਜਾਂ ਪ੍ਰਨੋਟ ਲੈ ਲੈਂਦੇ, ਇਸ ਤਰ੍ਹਾਂ ਦਾ ਕਰਦੇ ਆ। ਔਰ ਵਿਆਜ ਜਿਹੜੀ ਆ ਉਹ ਫਿਰ ਪਿਓ ਦਾ ਪਿਓ ਪਾਉਂਦੇ ਆ। ਸੋ ਖੇਤ ਮਜ਼ਦੂਰ ਦੀ ਇਹ ਤਰਾਸਦੀ ਹੈ ਕਿ ਅੱਜ ਦੇ ਦੌਰ ਦੇ ਵਿੱਚ ਜੇ ਤੁਸੀਂ ਫਿਗਰ ਕੱਢੋਗੇ, ਕਿਸਾਨ ਖੁਦਕੁਸ਼ੀਆਂ ਨਾਲੋਂ 1 ਸਾਲ ਦੇ ਵਿੱਚ ਮਜ਼ਦੂਰਾਂ ਦੀਆਂ ਕਿਸਾਨ ਖੁਦਕੁਸ਼ੀਆਂ ਵੱਧ ਗਈਆਂ। ਸੋ ਇਹ ਇੱਕ ਚਿੰਤਾਜਨਕ ਪਹਿਲੂ ਹੈ। ਸਰਕਾਰ ਨੂੰ ਇਹਨਾਂ ਦਾ ਵੀ ਸੋਚਣਾ ਚਾਹੀਦਾ ਹੈ, ਕਿਸਾਨਾਂ ਦਾ ਵੀ ਸੋਚਣਾ ਚਾਹੀਦਾ, ਕਿਉਂਕਿ ਇੱਕ ਧੜ ਦੀਆਂ ਇਹ ਦੋਵੇਂ ਬਾਹਾਂ ਨੇ। ਦੋਵਾਂ ਬਾਹਾਂ ਚੋਂ ਇੱਕ ਵੀ ਬਾਂਹ ਟੁੱਟ ਗਈ, ਦੂਜੀ ਬਾਂਹ ਜਿਹੜੀ ਉਹ ਬੇਕਾਰ ਹੋ ਜਾਏਗੀ। ਜ਼ਰੂਰਤ ਆ ਕਿ ਇਹਨਾਂ ਵੱਲ ਵੀ ਜ਼ਰੂਰ ਧਿਆਨ ਦਿੱਤਾ ਜਾਵੇ। ਜੀ ਜੀ। ਤੇ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਇਸ ਉੱਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੇ ਬੁਲੇਟਿਨ 'ਚ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਨਾਂ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।